ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉਸ ਦੀ ਅਸੀਂ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਸੁੱਚਾ ਸਿੰਘ ਜੀ ਫਰਾਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਚੀਫ ਜਸਟਿਸ ਦੇ ਖਿਲਾਫ ਜਿਹੜਾ ਮਹਾਦੋਸ਼ ਸੀਗਾ, ਉਸ ਦੇ ਲਈ ਕਾਂਗਰਸ ਸੁਪਰੀਮ ਕੋਰਟ ਜਾਊਗੀ। ਬਿਲਕੁਲ ਜੀ, ਐਕਚੁਅਲੀ ਕਾਂਗਰਸ ਤੇ ਉਹਦੇ ਸਣੇ ਜਿਹੜੀਆਂ ਦੀ ਕੁਛ ਪਾਰਟੀਆਂ, 7 ਪਾਰਟੀਆਂ ਨੇ ਜੀ। ਇਹਦੇ ਵਿੱਚ ਕਾਂਗਰਸ ਨੇ ਇਹ ਗੱਲ ਜਿਹੜੀ ਆਖੀ ਹੈ ਜੀ ਕਿ ਇਹ ਜਿਹੜੇ ਸਭਾਪਤੀ ਨੇ ਉਹਨਾਂ ਦਾ ਜਿਹੜਾ ਰੋਲ ਹੈ ਇਸ ਮਾਮਲੇ ਦੇ ਵਿੱਚ ਉਹ ਬੜਾ ਸੀਮਤ ਜਿਹਾ ਰੋਲ ਹੈ ਜੀ। ਔਰ ਇਹ ਕਿਹਾ ਗਿਆ ਜੀ ਕਿ ਸਰਕਾਰ ਜਿਹੜੀ ਆ ਉਹ ਪੂਰੇ ਮਾਮਲੇ ਨੂੰ ਦਬਾ ਦੇਣਾ ਚਾਹੁੰਦੀ ਆ। ਸਾਰੇ ਦੋਸ਼ਾਂ ਦੇ ਸਬੂਤ ਤੇ ਬਾਕੀ ਜਿਹੜੇ ਦਸਤਾਵੇਜ਼ ਨੇ CBI ਤੇ ਬਾਕੀ ਜਾਂਚ ਅਧਿਕਾਰੀਆਂ ਦੇ ਕੋਲੇ ਆ। ਸਭਾਪਤੀ ਨੇ ਜਲਦੀ ਦੇ ਵਿੱਚ ਫੈਸਲਾ ਲਿਆ, ਜੇ ਇਹ ਸਾਰੇ ਦੋਸ਼ ਜਾਂਚ ਤੋਂ ਪਹਿਲਾਂ ਸਿੱਧ ਹੋ ਜਾਣ ਤਾਂ ਸੰਵਿਧਾਨ ਤੇ ਜਿਹੜੀਆਂ ਅਦਾਲਤਾਂ ਨੇ ਉਹਨਾਂ ਦਾ ਫਿਰ ਕੋਈ ਫਾਇਦਾ ਹੀ ਜਿਹੜਾ ਉਹ ਨਹੀਂ ਹੈਗਾ। ਜਦੋਂ ਕਿ ਦੂਜੇ ਪਾਸੇ ਕਾਨੂੰਨ ਦੇ ਜਾਣਕਾਰ ਪ੍ਰਸਿੱਧ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਜਿਹੜਾ ਟਵੀਟ ਕੀਤਾ ਇਹਦੇ ਫੈਸਲੇ ਤੋਂ ਬਾਅਦ, ਉਹਨਾਂ ਨੇ ਇਹ ਗੱਲ ਕਹੀ ਆ, ਉਹਨਾਂ ਹੈਰਾਨਗੀ ਪ੍ਰਗਟ ਕੀਤੀ ਹੈ ਕਿ ਜਿਹੜੇ ਸਭਾਪਤੀ ਨੇ, ਜਿਹੜੇ ਉਪ ਰਾਸ਼ਟਰਪਤੀ ਨੇ, ਉਹਨਾਂ ਨੇ ਇਹ ਰੱਦ ਜਿਹੜਾ ਜੀ ਉਹ ਕਿਵੇਂ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਕੋਲੇ ਰੱਦ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ। ਉਹਨਾਂ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਉਹਨਾਂ ਦੇ ਕੋਲੇ ਅਧਿਕਾਰ ਦੀ, ਜਿੱਥੋਂ ਤੱਕ ਗੱਲ ਹੈ, ਇਹ ਅਧਿਕਾਰ ਹੈ ਕਿ ਉਹਨਾਂ ਨੇ ਕਿਹੜੇ 3 ਜੱਜਾਂ ਦੇ ਉੱਤੇ ਆਧਾਰਿਤ ਜਿਹੜੀ ਆ ਉਹ ਕਮੇਟੀ ਬਣਾਉਣੀ ਆ। ਇਹ ਅਧਿਕਾਰ ਆ ਉਹਨਾਂ ਦੇ ਕੋਲੇ। ਰੱਦ ਕਰਨ ਦਾ ਜਿਹੜਾ ਜੀ ਉਹ ਅਧਿਕਾਰ ਨਹੀਂ ਹੈਗਾ। ਜਦੋਂ ਕਿ ਜਿਹੜੇ ਵੈਂਕਈਆ ਨਾਇਡੂ ਨੇ ਉਹ ਇਹ ਕਹਿੰਦੇ ਆ ਜੀ ਕਿ ਇਹਦੇ ਵਿੱਚ ਜਿਹੜੀ ਗੱਲ ਨੂੰ ਆਧਾਰ ਬਣਾ ਲਿਆ ਗਿਆ ਜੀ, ਵੀ ਮੈਨੂੰ ਦੇਖੋ ਜੀ ਲਿਖ ਕੇ ਦਿੱਤਾ, ਸਾਈਨ ਜਿਹੜੇ ਉਹ ਕਰਵਾ ਕੇ ਦਿੱਤੇ। ਪੰਜਾਬ ਦੇ ਸਾਈਨ ਘੱਟ ਤੋਂ ਘੱਟ ਚਾਹੀਦੇ ਆ। ਕਾਂਗਰਸ ਤੇ ਉਹਦੀ ਸਹਿਯੋਗੀ ਪਾਰਟੀਆਂ ਨੇ ਜਿਹੜਾ ਦੀ ਉਹ 71 ਦੇ ਕਰਾਤੇ। ਚਲੋ ਜਿਹੜੇ ਕੁਛ ਰਿਟਾਇਰ ਹੋ ਗਏ ਉਹ ਕੱਢ ਕੇ ਜਿਹੜਾ ਦੀ ਉਹ 64 ਦੇ ਕਰੀਬ ਬਣਦੇ ਆ। 64 ਜਿਹੜੇ ਉਹ ਸਾਈਨ ਕਰਾਤੇ ਵੀ ਇਹਦੇ ਉੱਤੇ ਕਿੰਤੂ ਪਰੰਤੂ ਨਾ ਹੋਵੇ। ਕਿੰਤੂ ਪਰੰਤੂ ਕਿਹੜੀ ਗੱਲ ਦੇ ਉੱਤੇ ਕਰ ਦਿੱਤਾ ਗਿਆ ਕਿ ਜੀ ਇਹਨਾਂ ਨੇ ਸਾਨੂੰ ਜਿਹੜਾ ਸੀਗਾ ਇਹ ਲਿਖ ਕੇ ਦੇ ਕੇ ਜਾਣ ਤੋਂ ਬਾਅਦ ਇਹਨੂੰ ਜਨਤਕ ਕਿਉਂ ਕਰ ਦਿੱਤਾ, ਇਹਨੂੰ ਮੀਡੀਆ ਦੇ ਕੋਲੇ ਜਿਹੜਾ ਦੀ ਉਹ ਕਿਉਂ ਲੈ ਗਏ। ਮੀਡੀਆ ਦੇ ਕੋਲੇ ਨਹੀਂ ਸੀ ਲੈ ਕੇ ਜਾਣਾ ਚਾਹੀਦਾ, ਇਹਨੂੰ ਜਨਤਕ ਨਹੀਂ ਸੀ ਕਰਨਾ ਚਾਹੀਦਾ, ਜਿਹਦੇ ਕਰਕੇ ਉਹਨੇ ਕਿਹਾ ਕਿ ਇਹ ਜਿਹੜਾ ਦੀ ਪ੍ਰਸਤਾਵ ਆ ਉਹ ਖਾਰਜ ਕੀਤਾ ਜਾਂਦਾ। ਹੁਣ ਕਾਂਗਰਸ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਜਿਹੜੀਆਂ ਦੀ ਉਹ ਕਹਿੰਦੀਆਂ ਕਿ ਅਸੀਂ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਦੀ ਉਹ ਜਾਵਾਂਗੇ। ਔਰ ਸੁਪਰੀਮ ਕੋਰਟ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਮਹਾਦੋਸ਼ ਵਾਲੇ ਪਾਸੇ ਨੂੰ ਜਿਹੜਾ ਦੀ ਉਹ ਵਧਾਂਗੇ, ਜਿਹੜੇ ਕਿ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਜਿਹੜਾ ਹੈ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਜਿਹੜਾ ਦੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਾਇਡੂ ਦੇ ਹੁਕਮ ਦੇ ਨਾਲ ਦੇਸ਼ ਦਾ ਨਿਆਂ ਤੰਤਰ ਜਿਹੜਾ ਦੀ ਉਹ ਬਿਖਰ ਕੇ ਰਹਿ ਜੂਗਾ। ਔਰ ਸਰਕਾਰ ਇਸ ਕੇਸ ਦੀ ਜਾਂਚ ਜਿਹੜਾ ਦੀ ਉਹ ਕਰਾਉਣਾ ਹੀ ਨਹੀਂ ਚਾਹੁੰਦੀ। ਉਹਨਾਂ ਨੇ ਇਹ ਕਿਹਾ ਜੀ ਕਿ ਲੋਕਤੰਤਰ ਦੀ ਲੜਾਈ ਆ ਤੇ ਰਾਜ ਸਭਾ ਦੇ ਚੇਅਰਮੈਨ ਦਾ ਫੈਸਲਾ ਜਿਹੜਾ ਜੀ ਉਹ ਗੈਰ ਕਾਨੂੰਨੀ। ਕੁਛ ਵੀ ਹੋਵੇ ਜੀ, ਮੈਨੂੰ ਨਹੀਂ ਲੱਗਦਾ ਜੀ ਕਿ ਇਹ ਮਾਮਲਾ ਛੇਤੀ ਕੀਤਿਆਂ ਜਿਹੜਾ ਜੀ ਉਹ ਸਮਾਪਤ ਹੋਊਗਾ, ਕਿਉਂਕਿ ਅਜੇ ਇਸ ਮਾਮਲੇ ਦੇ ਉੱਤੇ ਬੇਸ਼ੱਕ ਕੱਲ ਜਿਹੜਾ ਸੁਪਰੀਮ ਕੋਰਟ ਸੀ ਜੀ ਉਹ 15 ਮਿੰਟ ਲੇਟ ਲੱਗੀ। ਔਰ ਇਹ ਵੀ ਕਿਆਸ ਲਾਈਆਂ ਜਾ ਰਹੀਆਂ ਨੇ ਕਿ ਜਿਹੜੇ ਜੱਜਾਂ ਦੀ ਮੀਟਿੰਗ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ। ਔਰ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ 4 ਜੱਜ ਜਿਨ੍ਹਾਂ ਨੇ ਸਾਰਾ ਮਾਮਲਾ ਜਿਹੜਾ ਜੀ ਲੋਕਾਂ ਦੇ ਸਾਹਮਣੇ ਲਿਆਂਦਾ ਸੀਗਾ, ਅਜੇ ਉਹ ਵੀ ਜਿਹੜਾ ਜੀ ਇਹਨੂੰ ਕਲੋਜ਼ਲੀ ਵਾਚ ਕਰ ਰਹੇ ਆ ਕਿ ਇਹ ਕੀ ਕੁਝ ਜਿਹੜਾ ਜੀ ਉਹ ਹੋਇਆ। ਬਿਲਕੁਲ ਜੀ, ਜਿਹੜੀ ਚੀਜ਼ ਇਹਨਾਂ ਦੇ ਹੱਕ 'ਚ ਨਹੀਂ ਜਾਂਦੀ ਉਹਨੂੰ ਨਾ ਹੀ ਹੁੰਦੀ ਆ। ਤੇ ਅੱਗੇ ਪਾਕਿਸਤਾਨ ਦੇ ਵਿੱਚ ਇੱਕ ਲੜਕਾ ਲਾਪਤਾ ਹੋ ਗਿਆ ਸੀ ਤੇ ਹੁਣ ਉਹ ਨੌਜਵਾਨ ਆ, ਉਸ ਦਾ ਪਤਾ ਲੱਗ ਗਿਆ। ਐਕਚੁਅਲੀ ਜੀ ਜਿਹੜੇ ਜਥਾ ਉੱਥੇ ਜਾਂਦਾ ਹੈ ਕਿ ਕੁਛ ਜ਼ਿਆਦਾ ਹੀ ਲੋੜੋਂ ਵੱਧ ਉਹਦੀ ਚਰਚਾ ਜਿਹੜੀ ਦੀ ਉਹ ਹੋ ਗਈ। ਇੱਕ ਤਾਂ ਕਿਰਨ ਬਾਲਾ ਜਿਹੜੀ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ, ਉਹ ਮਾਮਲਾ ਆਪਾਂ 2-4 ਵਾਰੀ ਜਿਹੜਾ ਦੀ ਉਹ ਸਾਂਝਾ ਕੀਤਾ ਕਿ ਉਹ ਕਿਸ ਲੈਵਲ ਤੱਕ ਜਿਹੜਾ ਦੀ ਉਹ ਮਾਮਲਾ ਜਾ ਰਿਹਾ, ਕਿੱਧਰ ਨੂੰ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਦੂਸਰਾ ਜਿਹੜਾ ਮਾਮਲਾ ਸੀਗਾ ਜੀ ਉਹ ਹੋ ਗਿਆ ਕਿ ਅਮਰਜੀਤ ਸਿੰਘ ਜਿਹੜਾ ਸੀਗਾ ਜੀ ਡਿਸਟ੍ਰਿਕਟ ਅੰਮ੍ਰਿਤਸਰ ਦਾ,
ਸੀਗਾ ਉਹ ਲਾਪਤਾ ਹੋ ਗਿਆ ਸੀ, ਉਹਦਾ ਪਤਾ ਨਹੀਂ ਸੀ ਲੱਗ ਰਿਹਾ। ਹੁਣ ਪਤਾ ਲੱਗਿਆ ਜੀ ਕਿ ਉਹ ਸ਼ੇਖੂਪੁਰੇ ਦੇ ਇਲਾਕੇ ਦੇ ਵਿੱਚੋਂ ਉਹਨੂੰ ਫੜ ਲਿਆ ਗਿਆ। ਜਿਹੜੀ ਪਾਕਿਸਤਾਨ ਦੀ ਪੁਲਿਸ ਹੈ ਉਹਨੇ ਫੜਿਆ ਔਰ ਉਹਨੂੰ ਛੇਤੀ ਜਿਹੜਾ ਜੀ ਭਾਰਤ ਭੇਜਿਆ ਜਾ ਸਕਦਾ ਹੈ। ਜਿਹੜੇ ਅੰਮ੍ਰਿਤਸਰ ਦੇ SSP ਨੇ ਉਹਨਾਂ ਨੇ ਇਹ ਕਿਹਾ ਕਿ ਉਹਦੇ ਪਾਕਿਸਤਾਨ ਵਿੱਚ ਉਹ ਬਰਾਮਦ ਹੋਣ ਜਾਂ 1-2 ਦਿਨਾਂ ਦੇ ਵਿੱਚ ਭਾਰਤ ਭੇਜੇ ਜਾਣ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਆ। 12 ਅਪ੍ਰੈਲ ਨੂੰ ਅਮਰਜੀਤ ਜਿਹੜਾ ਜੀ ਉਹ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੇ ਵਾਸਤੇ ਗਿਆ ਸੀਗਾ। 21 ਅਪ੍ਰੈਲ ਨੂੰ ਇਹ ਜਥਾ ਵਾਪਸ ਆ ਗਿਆ। ਇਹਦੇ ਵਿੱਚ 1796 ਜਿਹੜੇ ਸੀਗੇ ਜੀ ਗਏ, ਉਹਨਾਂ ਚੋਂ 1794 ਜਿਹੜੇ ਸੀਗੇ ਜੀ ਉਹ ਵਾਪਸ ਆਏ। ਇੱਕ ਤਾਂ ਕਿਰਨ ਬਾਲਾ ਜਿਹੜੀ ਜੀ ਉੱਥੇ ਰਹਿ ਗਈ ਤੇ ਦੂਜਾ ਜਿਹੜਾ ਸੀਗਾ ਜੀ ਇਹ ਅਮਰਜੀਤ ਇਹ ਲਾਪਤਾ ਹੋ ਗਿਆ ਜੀ। ਇਹਦੀ ਜਿਹੜੀ ਗੁੰਮਸ਼ੁਦਗੀ ਹੈ ਜੀ ਉਦੋਂ ਪਤਾ ਲੱਗਾ ਜਦੋਂ ਪਾਕਿਸਤਾਨ ਦੇ ਵਾਘੇ ਦੇ ਜਿਹੜਾ ਜੀ ਉਹ ਸਟੇਸ਼ਨ ਦੇ ਉੱਤੇ ਉਹਦਾ ਪਾਸਪੋਰਟ ਮੋੜਨ ਦੇ ਵਾਸਤੇ ਆਵਾਜ਼ਾਂ ਜਿਹੜੀਆਂ ਸੀਗੀਆਂ ਜੀ ਉਹ ਮਾਰੀਆਂ ਗਈਆਂ, ਪਰ ਉਹਨੇ ਕੋਈ ਹੁੰਗਾਰਾ ਨਾ ਭਰਿਆ। ਉਦੋਂ ਪਤਾ ਲੱਗਿਆ ਵੀ ਇੱਕ ਬੰਦਾ ਹੋਰ ਜਿਹੜਾ ਇਸ ਮਾਮਲੇ ਦੇ ਵਿੱਚ ਗਾਇਬ ਜਿਹੜਾ ਜੀ ਹੋ ਗਿਆ। ਉਹ ਕਦੋਂ ਕਿਵੇਂ ਤੇ ਕਿੱਥੋਂ ਲਾਪਤਾ ਹੋਇਆ ਇਹਦੇ ਬਾਰੇ ਅਜੇ ਕੋਈ ਡਿਟੇਲ ਜਿਹੜੀ ਬਹੁਤੀ ਨਹੀਂ ਸਾਹਮਣੇ ਆ ਰਹੀ। ਜਿਹੜੀ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਕਮੇਟੀ ਹੈ ਉਹਨੇ ਲਾਹੌਰ ਨੂੰ ਅਪੀਲ ਕੀਤੀ ਸੀ ਕਿ ਇਸ ਪੰਜਾਬੀ ਨੌਜਵਾਨ ਦਾ ਪਤਾ ਲਾ ਕੇ ਉਹਨੂੰ ਵਾਪਸ ਜਿਹੜਾ ਜੀ ਉਹ ਭੇਜਿਆ ਜਾਵੇ ਔਰ ਇਸ ਕਮੇਟੀ ਨੇ ਕਿਰਨ ਬਾਲਾ ਨੂੰ ਵੀ ਵਾਪਸ ਭੇਜਣ, ਉਹਦੇ ਬੱਚਿਆਂ ਦੇ ਕੋਲੇ ਵਾਪਸ ਭੇਜਣ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ ਸੀਗਾ। ਅਜੇ ਕਿਉਂਕਿ ਕਿਰਨ ਬਾਲਾ ਵਾਲੇ ਮਾਮਲੇ ਦੇ ਵਿੱਚ 30 ਦਿਨ ਦਾ ਉਹਨੂੰ ਸਟੇ ਜਿਹੜਾ ਜੀ ਉੱਥੇ ਮਿਲ ਗਿਆ, ਇਹਦਾ ਫੈਸਲਾ ਤਾਂ ਬਾਅਦ ਚ ਆਊਗਾ। ਪਰ ਅਮਰਜੀਤ ਨੂੰ ਜਿਹੜਾ ਜੀ ਉਹ ਛੇਤੀ ਵਾਪਸ ਭੇਜਿਆ ਜਾ ਸਕਦਾ ਹੈ ਤੇ ਉਹ ਇੱਥੇ ਆ ਕੇ ਜਿਹੜੀ ਹੈ ਜੀ ਪੁਲਿਸ ਦੀ ਟਰਬਲ ਦੇ ਵਿੱਚ ਵੀ ਜਿਹੜਾ ਜੀ ਉਹ ਫਸ ਸਕਦਾ ਹੈ ਕਿ ਉਹ ਕਿਉਂ ਉੱਥੇ ਗਾਇਬ ਹੋਇਆ ਤੇ ਉਹਦਾ ਮੰਤਵ ਕੀ ਗਾਇਬ ਹੋਣ ਦੇ। ਬਿਲਕੁਲ ਜੀ, ਐਤਕੀ ਵਾਕਿਆ ਹੀ ਬਹੁਤ ਹੈਰਾਨਗੀ ਵਾਲੀ ਗੱਲ ਆ ਕਿ ਇਹ ਚਰਚਾ ਜਿਹੜੀ ਆ ਉਹ ਬਹੁਤ ਆ। ਤੇ ਅੱਗੇ ਇੱਕ ਸੀਗਾ ਕਿ ਸਮਗਲਿੰਗ ਵਾਲਾ ਕੇਸ ਜੀ, ਜਿਹੜੇ ਨਸ਼ਿਆਂ ਦੀ ਤਸਕਰੀ ਹੁੰਦੀ ਸੀਗੀ, ਉਸ ਦੇ ਵਿੱਚ ਇੱਕ ਨਵਾਂ ਮੋੜ ਆਇਆ। ਬਿਲਕੁਲ ਜੀ, ਐਕਚੁਅਲੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਸੁਣਵਾਈ ਸੀਗੀ। ਇਹ ਸਾਰਾ ਉਹੀ ਮਾਮਲਾ ਜੀ ਜਿਹਦੇ ਵਿੱਚ ਇੱਕ SSP ਦੀ ਜਾਂਚ ਜਿਹੜੀ ਹੋ ਰਹੀ ਸੀ। ਇੰਸਪੈਕਟਰ ਜਿਹੜਾ ਫੜਿਆ ਗਿਆ ਸੀਗਾ ਇੰਦਰਜੀਤ, ਉਹਦੇ ਵੱਲੋਂ ਖੁਲਾਸਾ ਕਰਨ ਤੋਂ ਬਾਅਦ ਔਰ ਇਹ SSP ਜਿਹੜੇ ਨੇ ਜੀ ਰਾਜਜੀਤ ਸਿੰਘ ਹੁੰਦਲ ਹੋਰੀ ਇਹ ਹਾਈ ਕੋਰਟ ਚਲੇ ਗਏ ਸੀਗੇ ਇਸ ਮਾਮਲੇ ਦੇ ਵਿੱਚ ਸਟੇ ਲੈਣ ਦੇ ਵਾਸਤੇ ਕਿ ਉਹਨਾਂ ਦੀ ਜਾਂਚ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਮੁੜ ਕੇ ਹਾਈ ਕੋਰਟ ਨੇ SIT ਬਣਾਤੀ ਜਿਹੜੇ ਚੱਟੋਪਾਧਿਆ ਨੇ ਉਹਨਾਂ ਦੇ ਉੱਤੇ ਆਧਾਰਿਤ। ਤੇ ਜਦੋਂ ਮਾਮਲਾ ਜਿਹੜੀ ਉਹਨਾਂ ਨੇ ਰਿਪੋਰਟ ਦੇਤੀ ਉਹਦੇ ਵਿੱਚ 2 DGP ਦਾ ਨਾਮ ਜਿਹੜਾ ਜੀ ਆ ਗਿਆ ਤੇ ਸਿਧਾਰਥ ਚੱਟੋਪਾਧਿਆ ਹੋਰੀ ਜਿਹੜੇ DGP ਨੇ ਉਹਨਾਂ ਦੇ ਉੱਤੇ ਇੱਕ ਜਿਹੜੀ ਜੀ ਇਨਕੁਆਇਰੀ ਖੁੱਲ ਗਈ। ਜਿਹੜਾ ਚੱਡਾ ਖੁਦਕੁਸ਼ੀ ਮਾਮਲਾ ਸੀ, ਮੁੱਖ ਮੰਤਰੀ ਉਹਨਾਂ ਨੇ ਜਿਹੜੀ ਮੀਟਿੰਗ ਲਾਈ ਉਹਦੇ ਵਿੱਚ ਉਹਨਾਂ ਨੇ ਦਬਕਾ ਜਿਹੜਾ ਜੀ ਮਾਰਿਆ ਵੀ ਜੇ ਕੋਈ ਅਦਾਲਤ 'ਚ ਗਿਆ ਤੇ ਮੈਂ ਗ੍ਰਹਿ ਮੰਤਰਾਲੇ ਤੋਂ ਜਾ ਕੇ ਡਿਸਮਿਸ ਦੇ ਆਰਡਰ ਜਿਹੜੇ ਜੀ ਉਹ ਲੈ ਆਊਂਗਾ। ਇਹ ਮਾਮਲਾ ਹੁਣ ਸਿਧਾਰਥ ਚੱਟੋਪਾਧਿਆ ਹੋਰਾਂ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਪੇਸ਼ ਕਰਤਾ। ਇਹ ਕਹਿਤਾ ਕਿ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਤੋਂ ਬਾਅਦ ਜਿਹੜਾ ਜੀ ਮੁੱਖ ਮੰਤਰੀ ਹੋਰਾਂ ਨੇ ਹੁਕਮ ਕੀਤਾ ਕਿ ਕੋਈ ਆਫੀਸਰ ਜਿਹੜਾ ਜੀ ਉਹ ਨਹੀਂ ਜਾਊਗਾ ਅਦਾਲਤ ਤੇ। ਅਦਾਲਤ ਨੇ ਜਿਹੜੀ ਜੀ ਉਹਦੇ ਵਕੀਲ ਨੂੰ ਇਹ ਗੱਲ ਆਖੀ ਕਿ ਇਹ ਪਤਾ ਹੋਣਾ ਚਾਹੀਦਾ ਜਿਹੜੇ ਦਬਕੇ ਮਾਰ ਰਹੇ ਨੇ ਕਿ ਇਹ ਕੰਟੈਂਪਟ ਆਫ ਕੋਰਟ ਹੈ, ਇਹ ਅਦਾਲਤ ਦੀ ਮਾਣਹਾਨੀ ਹੈ। ਅਦਾਲਤ ਨੇ SIT ਬਣਾਈ ਹੈ, ਅਦਾਲਤ ਨੇ ਸਿਧਾਰਥ ਚੱਟੋਪਾਧਿਆ ਹੋਰਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਹੈ ਡਰੱਗ ਮਾਮਲੇ ਦੇ ਵਿੱਚ ਔਰ ਇਹਨੂੰ ਰੋਕਿਆ ਨਹੀਂ ਜਾ ਸਕਦਾ। ਇੱਦਾਂ ਦੇ ਜਿਹੜੇ ਦਬਕੇ ਨੇ ਉਹ ਨਹੀਂ ਮਾਰੇ ਜਾ ਸਕਦੇ। ਔਰ ਜਿਹੜਾ ਚੱਟੋਪਾਧਿਆ ਹੋਰਾਂ ਦੇ ਉੱਤੇ ਜਿਹੜੀ ਇਨਕੁਆਇਰੀ ਖੁੱਲੀ ਸੀਗੀ ਖੁਦਕੁਸ਼ੀ ਮਾਮਲੇ ਨੂੰ ਲੈ ਕੇ, ਉਹਦੇ ਉੱਤੇ 23 ਮਈ ਤੱਕ ਜਿਹੜਾ ਜੀ ਉਹ ਸਟੇ ਲਾਤਾ ਔਰ ਇਹ ਕਿਹਾ ਕਿ 9 ਮਈ ਤੱਕ ਜਿਹੜਾ ਜੀ ਇਹ ਜਿਹੜੀ SSP ਵਾਲਾ ਮਾਮਲਾ ਹੈ ਰਾਜਜੀਤ ਸਿੰਘ ਹੁੰਦਲ ਵਾਲਾ ਮਾਮਲਾ, ਇਹਦੀ ਪੂਰੀ ਦੀ ਪੂਰੀ ਜਿਹੜੀ ਹੈ ਜੀ ਇਨਵੈਸਟੀਗੇਸ਼ਨ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਜਿਹੜੀ ਹੈ ਜੀ ਉਹ ਕੀਤੀ ਜਾਵੇ। ਹੁਣ ਇੱਥੋਂ ਹੀ ਜਿਹੜੇ ਹੈ ਜੀ ਇਹ ਇੱਕ ਨਵਾਂ ਇਹਦਾ ਪਾਰਟ ਜਿਹੜਾ ਜੀ ਉਹ ਖੁੱਲਦਾ। SSP ਦੀ ਜਾਂਚ ਜਿਹੜੀ ਹੈ ਜੀ ਉਹ STF ਨੇ ਕੀਤੀ ਸੀ, ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਕੀਤੀ ਸੀਗੀ ਔਰ ਉਹਨਾਂ ਦੀ ਜਿਹੜੀ ਰਿਪੋਰਟ ਆ ਜੀ ਉਹ ਵੀ ਸਬਮਿਟ ਹੋਈ ਆ ਹਾਈ ਕੋਰਟ ਦੇ ਵਿੱਚ। ਤੇ ਜਿਹੜੀ SSP ਤੋਂ ਜਾਂਚ ਜਿਹੜੀ ਹੈ ਜੀ ਅੱਗੇ ਨਿਕਲਦੀ ਆ ਵੱਡੇ ਅਫਸਰਾਂ ਦੇ ਵੱਲ ਨੂੰ। ਹੁਣ ਕਿਉਂਕਿ ਹਾਈ ਕੋਰਟ ਨੇ ਨੋਟਿਸ ਲੈ ਲਿਆ, ਉਹਨੇ ਇਹ ਵੀ ਕਹਿਤਾ ਕਿ ਰੋਕਿਆ ਨਹੀਂ ਜਾ ਸਕਦਾ, 7 ਮਈ ਤੱਕ ਜਿਹੜੀ ਹੈ ਜੀ ਉਹ ਰਿਪੋਰਟ ਪੇਸ਼ ਕਰੋ। ਹੁਣ ਸਿਧਾਰਥ ਚੱਟੋਪਾਧਿਆ ਹੋਰਾਂ ਦੇ ਉੱਤੇ ਬਹੁਤ ਕੁਝ ਜਿਹੜਾ ਜੀ ਉਹ ਡਿਪੈਂਡ ਹੈ ਕਿ ਉਹ ਜਿਹੜੀ ਰਿਪੋਰਟ ਹੈ ਉਹ ਕੀ ਦਿੰਦੇ ਆ। ਇਹ ਵੀ ਇੱਥੇ ਜਿਹੜਾ ਜੀ ਕਹਿਣਾ ਗਲਤ ਨਹੀਂ ਹੋਊਗਾ ਕਿ 2 ਰਿਪੋਰਟਾਂ ਉੱਥੇ ਪਹਿਲਾਂ ਲੱਗੀਆਂ ਹੋਈਆਂ ਨੇ, ਇਸ ਕਰਕੇ ਇਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ 2 ਰਿਪੋਰਟਾਂ ਇੱਕ ਤਾਂ ਜਿਹੜੀ ਜੀ ਹੈਗੀ ED ਦੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ, ਦੂਸਰੀ ਰਿਪੋਰਟ ਹੈ ਜੀ STF ਦੀ।
ਇਹ ਦੋਏ ਰਿਪੋਰਟਾਂ ਜਿਹੜੀਆਂ ਦੀ ਉਹ ਬੜਾ ਕੁਝ ਕਹਿੰਦੀਆਂ ਨੇ ਕਿ ਵੇਖਣਾ ਹੁਣ ਇਹ ਹੋਊਗਾ ਕਿ ਜਿਹੜੀ ASSP ਵਾਲਾ ਮਾਮਲਾ ਹੈ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਚਟੋਪਾਧਿਆ ਹੋਰੀ ਆਪਣੀ ਉਸ ਗੱਲ ਦੇ ਉੱਤੇ ਜਿਹੜਾ ਵੀ ਕਿੰਨਾ ਸਟੈਂਡ ਕਰਦੇ ਆ, ਜਿਹੜੀ ਉਹਨਾਂ ਨੇ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਜਿਹਦੇ ਵਿੱਚ 2 DGP ਦੇ ਬਾਰੇ ਦੇ ਵਿੱਚ ਉਹਨਾਂ ਨੇ ਕੁਝ ਸ਼ੱਕੀ ਗੱਲਾਂ ਆਖੀਆਂ। ਬਿਲਕੁਲ ਜੀ, ਕੁਝ ਦਿਨਾਂ ਤੱਕ ਆ ਜਾਓ ਸਾਹਮਣੇ ਵਿਕਦੇ ਆ ਜਾਂ ਕੀ ਹੁੰਦਾ। ਅੱਗੇ ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਅਜੇ ਵੀ ਜਾਰੀ ਹੈ। ਅਸਫਲ ਨੇ ਜੀ ਕੋਸ਼ਿਸ਼ਾਂ ਜਿੰਨੀਆਂ ਵੀ ਕੀਤੀਆਂ ਜਾ ਰਹੀਆਂ ਤੇ ਪਰ ਮੁੜ ਦਿੱਲੀ ਵੱਲ ਗਹੀ ਨਾ ਘੱਤੀਆਂ। ਬਿਲਕੁਲ ਜੀ, ਇਹ ਮਾਮਲਾ ਹਾਈ ਕਮਾਂਡ ਕੋਲੇ ਜਿਹੜਾ ਦੀ ਉਹ ਪਹੁੰਚ ਗਿਆ ਦਿੱਲੀ। ਇਹ ਮਾਮਲਾ ਜਿਹੜਾ ਦੀ ਉਹ ਪਹੁੰਚ ਗਿਆ ਆ ਔਰ ਇਹ ਜਿਹੜੇ SC ਤੇ OBC ਵਿਧਾਇਕ ਨੇ ਜਿਹੜੇ ਇਹ ਰਾਹੁਲ ਗਾਂਧੀ ਦੇ ਦਰਬਾਰ ਦੇ ਵਿੱਚ ਜਿਹੜੇ ਆ ਜੀ ਉਹ ਪਹੁੰਚ ਗਿਆ। ਹਾਲਾਂਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸਮੀਰ ਜਾਖੜ ਹੋਰੀ ਉਹ ਕਹਿੰਦੇ ਆ ਕਿ ਇਹ ਵਿਧਾਇਕ ਜਿਹੜੇ ਆ ਜੀ ਨਿਰਾਸ਼ ਨੇ, ਨਾਰਾਜ਼ ਨਹੀਂ। ਉਹਨਾਂ ਨੇ ਕਿਹਾ ਕਿ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਵੀ ਇਹਨੂੰ ਕਲੋਜ਼ਲੀ ਜਿਹੜਾ ਜੀ ਉਹ ਵਾਚ ਕਰ ਰਹੇ ਆ ਔਰ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਊਗਾ। ਸਮੀਰ ਜਾਖੜ ਹੋਰਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਿਹੜੇ ਨੇ ਉਹਨਾਂ ਨੇ ਮੀਟਿੰਗਾਂ ਲਗਾਤਾਰ ਜਿਹੜੀਆਂ ਜੀ ਉਹ ਕੀਤੀਆਂ, ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਚੇਅਰਮੈਨੀਆਂ ਦੀ ਗੱਲ ਜਿਹੜੀ ਇਹਨਾਂ ਨੂੰ ਕੀਤੀ ਗਈ ਆ ਉਹ ਚੇਅਰਮੈਨੀਆਂ ਦੇ ਉੱਤੇ ਵਿਰਦੇ ਨਜ਼ਰ ਜਿਹੜਾ ਜੀ ਉਹ ਨਹੀਂ ਆ ਰਹੇ, ਜਿਹਦੇ ਕਰਕੇ ਇਹ ਮਾਮਲਾ ਪਹੁੰਚ ਗਿਆ ਜੀ ਦਿੱਲੀ ਦੇ ਵਿੱਚ। ਹੁਣ ਜਿਹੜੇ ਰਾਹੁਲ ਗਾਂਧੀ ਨੇ ਵੇਖਣਾ ਇਹ ਹੋਊਗਾ ਕਿ ਇੱਕ ਪਾਸੇ ਤਾਂ ਉਹ ਜਿਹੜਾ ਇਹ ਕਹਿ ਰਹੇ ਆ ਕਿ ਦਲਿਤਾਂ ਦੇ ਵਾਸਤੇ ਉਹ ਇੱਕ ਰੈਲੀ ਵੱਡੀ ਜਿਹੜੀ ਜੀ ਉਹ ਕਰਨ ਜਾ ਰਹੇ ਨੇ, ਦੂਜੇ ਪਾਸੇ ਪੰਜਾਬ ਦੇ ਵਿੱਚ ਹੋਏ ਮੰਤਰੀ ਮੰਡਲ ਦੇ ਵਿੱਚ ਵਾਧਾ ਜਿਹੜਾ ਜੀ ਇਹਨੇ ਇੱਕ ਵੱਡੀ ਸਮੱਸਿਆ ਨਾ ਸਿਰਫ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਾਸਤੇ ਬਲਕਿ ਕਾਂਗਰਸ ਦੇ ਵਾਸਤੇ ਨੈਸ਼ਨਲ ਪੱਧਰ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਖੜੀ ਕਰ ਦਿੱਤੀ ਹੈ। ਕਿਉਂਕਿ ਹੁਣ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਜੀ ਬੈਲੈਂਸ ਰੱਖਿਆ ਜਾਂਦਾ ਸੀਗਾ ਕਿ ਜਿਹੜੀਆਂ ਵੱਖੋ ਵੱਖਰੀਆਂ ਕਾਸਟ ਨੇ ਉਹਨਾਂ ਦੇ ਵਿੱਚੋਂ ਕਿੱਥੋਂ ਕਿੰਨੇ ਜਿਹੜੇ ਜੀ ਉਹ ਮੈਂਬਰ ਆਉਂਦੇ ਆ, ਇਹਦੇ ਵਿੱਚ ਜਿਹੜਾ ਜੀ ਉਹ ਨਹੀਂ ਰੱਖਿਆ ਗਿਆ, ਜਿਹਦੇ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਡੇ ਬਾਈ ਡੇ ਭਖਦਾ ਤੁਰਿਆ ਜਾ ਰਿਹਾ। ਦਿੱਲੀ ਦਰਬਾਰ ਜਿਹੜਾ ਕਾਂਗਰਸ ਦਾ ਹੈ ਜੀ ਉਹ ਇਹਦੇ ਵਿੱਚ ਜਿਹੜਾ ਜੀ ਇੰਟਰਵੀਨ ਕਰਦਾ ਜਾਂ ਜੇ ਕਰਦਾ ਤੇ ਫਿਰ ਸਵਾਲ ਜਿਹੜਾ ਸਭ ਤੋਂ ਵੱਡਾ ਨਾ ਜੀ ਉਹ ਇਹ ਆ ਕਿ ਮੰਤਰੀ ਹੋ ਕੇ ਪੂਰੇ ਹੋਰ ਮੰਤਰੀ ਬਣਾਇਆ ਨਹੀਂ ਜਾ ਸਕਦਾ। ਕਾਂਗਰਸ ਪਾਰਟੀ ਕੀ ਇਹੋ ਜਿਹਾ ਰਿਸਕ ਲੈ ਸਕਦੀ ਹੈ ਕਿ ਕਿਸੇ ਮੰਤਰੀ ਨੂੰ ਹਟਾ ਕੇ ਉਹਦੀ ਜਗ੍ਹਾ ਦੇ ਉੱਤੇ ਦਲਿਤ ਭਾਈਚਾਰੇ ਦੇ ਵਿੱਚੋਂ ਕੋਈ ਮੰਤਰੀ ਜਿਹੜਾ ਜੀ ਉਹ ਸ਼ਾਮਲ ਕੀਤਾ ਜਾਵੇ? ਇਹ ਬਗਾਵਤ ਨੂੰ ਇੱਕ ਨਵਾਂ ਜਿਹੜਾ ਜੀ ਉਹ ਰੰਗ ਦੇਣ ਵਾਲੀ ਗੱਲ ਹੋਊਗੀ ਜੇ ਇਸ ਤਰ੍ਹਾਂ ਜਿਹੜਾ ਜੀ ਉਹ ਹੁੰਦਾ ਤਾਂ, ਕਿਉਂਕਿ ਬਹੁਤੇ ਸਵਾਲਾਂ ਦੇ ਨਾਲ ਜੇ ਲੱਗੀਆਂ ਹੋਈਆਂ ਨੇ। ਇਸ ਕਰਕੇ ਹਾਲ ਦੀ ਘੜੀ ਜਿਹੜਾ ਜੀ ਉਹ ਵੇਖਣਾ ਹੀ ਹੋਊਗਾ ਕਿ ਇਹ ਜਿਹੜੇ ਵਿਧਾਇਕ ਨੇ ਕੀ ਦਿੱਲੀ ਜਾ ਕੇ ਉਹ ਮੰਨ ਜਾਂਦੇ ਨੇ ਜਾਂ ਨਹੀਂ। ਜੀ ਅੱਗੇ ਗੱਲ ਕੀਤੀ ਸੀਗੀ ਪਹਿਲਾਂ ਵੀ ਆਪਾਂ ਖੱਟਾ ਸਿੰਘ ਦੀ, ਜੋ ਇੱਕ ਡਰਾਈਵਰ ਸੀਗਾ ਜੀ ਰਾਮ ਰਹੀਮ ਦਾ, ਤੇ ਉਹ ਇੱਕ ਮਾਮਲੇ ਦੇ ਵਿੱਚ ਮੁੜ ਬਿਆਨ ਦੇਣਾ ਚਾਹੁੰਦਾ ਸੀ ਰਣਜੀਤ ਸਿੰਘ ਦੇ ਕਤਲ ਕੇਸ ਦੇ ਵਿੱਚ, ਉਸ ਨੂੰ ਹੁਣ ਮਨਜ਼ੂਰੀ ਮਿਲ ਗਈ। ਰਣਜੀਤ ਸਿੰਘ ਜਿਹੜਾ ਖੱਟਾ ਸਿੰਘ ਮਾਫ ਕਰਨਾ, ਇਹ ਜਿਹੜਾ ਗੁਰਮੀਤ ਰਾਮ ਰਹੀਮ ਦਾ ਡਰਾਈਵਰ ਸੀਗਾ, ਇਹਨੇ ਪਹਿਲਾਂ ਜਦੋਂ CBI ਜਾਂਚ ਕਰਦੀ ਪਈ ਸੀ ਉਦੋਂ ਇਹਦੇ ਬਿਆਨ ਹੋਏ ਸੀਗੇ, ਉਦੋਂ ਇਹ ਚਰਚਾ ਦੇ ਵਿੱਚ ਜਿਹੜਾ ਜੀ ਆਇਆ ਸੀਗਾ। ਇਹਨੇ ਜਿਹੜੀਆਂ ਇਹ ਕਤਲ ਹੋਏ ਸੀ 2 ਐਕਚੁਅਲੀ, ਇੱਕ ਤਾਂ ਕਤਲ ਹੈ ਜੀ ਪੱਤਰਕਾਰ ਦਾ ਰਾਮਚੰਦਰ ਛਤਰਪਤੀ, ਜਿਹੜੇ ਕਿ ਸਿਰਸਾ ਤੋਂ ਪੂਰਾ ਸੱਚ ਨਾਂ ਦੀ ਅਖਬਾਰ ਕੱਢਦੇ ਸੀ ਔਰ ਇਸ ਪੱਤਰਕਾਰ ਦੀ ਜਾਨ ਜਿਹੜੀ ਜੀ ਉਹ ਚਲੇਗੀ ਬੇਸ਼ੱਕ, ਪਰ ਇਹਨੂੰ ਕ੍ਰੈਡਿਟ ਜਿਹੜਾ ਜੀ ਉਹ ਜਾਂਦਾ ਇਹਦੀ ਪੱਤਰਕਾਰੀ ਨੂੰ ਕਿ ਅਸਲ ਦੇ ਵਿੱਚ ਇਹ ਮਾਮਲਾ ਇਹਨੇ ਹੀ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਚੁੱਕਿਆ ਸੀਗਾ। ਚਿੱਠੀ ਜਿਹੜੀ ਸੀ ਇਹਨੇ ਛਾਇਆ ਕੀਤੀ, ਉਹਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਕਤਲ ਹੋ ਜਾਂਦਾ। ਇਹ ਮਾਮਲਾ ਜਿਹੜਾ ਜੀ CBI ਜਾਂਚ ਇਹਦੀ ਕਰ ਰਹੀ ਸੀ। ਦੂਸਰਾ ਮਾਮਲਾ ਜਿਹੜਾ ਜੀ ਉਹ ਵੀ ਇਹਨਾਂ ਡੇਰੇ ਦੇ ਨਾਲ ਤੇ ਜਿਹੜਾ ਛਤਰਪਤੀ ਆ ਉਹਦੇ ਨਾਲ ਕਿਤੇ ਨਾ ਕਿਤੇ ਲਿੰਕ ਕਰਦਾ। ਡੇਰੇ ਦਾ ਸਾਬਕਾ ਮੈਨੇਜਰ ਰਣਜੀਤ ਸਿੰਘ ਜਿਹੜਾ ਸੀਗਾ ਜੀ ਉਹਦਾ ਵੀ ਭੇਦ ਭਰੇ ਹਾਲਾਤਾਂ ਦੇ ਵਿੱਚ ਕਤਲ ਹੋ ਜਾਂਦਾ ਔਰ ਉਹਦੇ ਕਤਲ ਦਾ ਕਾਰਨ ਜਿਹੜਾ ਜੀ ਇਹ ਗਿਣਿਆ ਜਾਂਦਾ ਹੈ ਕਿ ਡੇਰੇ ਨੂੰ ਇਹ ਸ਼ੱਕ ਸੀਗਾ ਕਿ ਰਣਜੀਤ ਸਿੰਘ ਨੇ ਉਹ ਚਿੱਠੀ ਜਿਹੜੀ ਹੈ ਜੀ ਸਰਕੂਲੇਟ ਕੀਤੀ ਆ, ਜਿਹਦੇ ਵਿੱਚ ਸਾਧਵੀਆਂ ਨੇ ਦੋਸ਼ ਜਿਹੜੇ ਆ ਜੀ ਉਹ ਡੇਰੇ ਦੇ ਮੁਖੀ ਦੇ ਉੱਤੇ ਲਾਏ ਸੀਗੇ ਔਰ ਡੇਰੇ ਦੇ ਅੰਦਰ ਜਿਹੜੀ ਇਹਨੂੰ ਕਮੇਟੀ ਚਲਾਉਂਦੀ ਸੀ ਉਹਨੂੰ ਇਹ ਵੀ ਸ਼ੱਕ ਸੀਗਾ ਕਿ ਰਣਜੀਤ ਸਿੰਘ ਦੀ ਭੈਣ ਜਿਹੜੀ ਸਾਧਵੀ ਸੀ ਉਹਨੇ ਹੀ ਉਹ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਹੈ, ਜਿਹਦੇ ਕਰਕੇ ਰਣਜੀਤ ਸਿੰਘ ਦਾ ਵੀ ਕਤਲ ਹੋ ਜਾਂਦਾ। ਖੱਟਾ ਸਿੰਘ ਜਿਹੜਾ ਜਿਹਨੇ ਪਹਿਲਾਂ ਗਵਾਹੀ ਦਿੱਤੀ ਸੀ ਮੁੜ ਕੇ ਉਹ ਆਪਣੇ ਬਿਆਨਾਂ ਤੋਂ ਛਿੜਕ ਗਿਆ, ਕਹਿੰਦਾ ਮੈਨੂੰ ਧਮਕੀਆਂ ਜਿਹੜੀਆਂ ਜੀ ਉਹ ਮਿਲੀਆਂ ਜਾਨੋਂ ਮਾਰਨ ਦੀਆਂ, ਉਦੋਂ ਡੇਰਾ ਪਾਵਰਫੁਲ ਸੀਗਾ। ਮੁੜ ਕੇ ਹਾਲਾਤਾਂ ਨੇ ਜਿਹੜਾ ਜੀ ਉਹ ਕਰਵਟ ਲਿਆ
ਔਰ CBI ਦੀ ਅਦਾਲਤ ਨੇ ਸਖਤ ਸਜ਼ਾ ਜਿਹੜੀ ਸੀ ਜੀ ਉਹ ਡੇਰੇ ਦੇ ਮੁਖੀ ਨੂੰ ਸੁਣਾਤੀ, ਜੋ ਪੰਚਕੂਲਾ 'ਚ ਹੋਇਆ ਸਭ ਨੂੰ ਜਿਹੜਾ ਵੀ ਉਹ ਪਤਾ। ਹੁਣ ਇਹ ਦੋ ਜਿਹੜੇ ਮਾਮਲੇ ਨੇ, ਕਤਲਾਂ ਦੇ ਜਿਹੜੇ ਮਾਮਲੇ ਆ, ਇਹ ਬਿਲਕੁਲ ਨੇੜੇ ਪੁੱਜੇ ਹੋਏ ਆ ਫੈਸਲੇ ਦਿੱਤੇ। ਇਹਦੇ ਜੱਜ ਵੀ ਉਹੀ ਜਗਦੀਪ ਸਿੰਘ ਹੁਰੀ ਨੇ ਜਿਨ੍ਹਾਂ ਨੇ ਸਜ਼ਾ ਜਿਹੜੀ ਸੀ ਉਹ ਸੁਣਾਈ ਸੀਗੀ ਸਰਸੇ ਵਾਲੇ ਨੂੰ। ਉਹਨਾਂ ਨੇ ਨਾ ਕਰਤੀ ਸੀਗੀ ਜੀ ਕਿ ਨਹੀਂ, ਇਹਦੀ ਗਵਾਹੀ ਨਹੀਂ ਲੋੜੀਂਦੀ, ਕਿਉਂਕਿ ਇਹ ਆਪਣੀ ਗਵਾਹੀ ਸਮੇਂ-ਸਮੇਂ ਤੇ ਬਦਲਦਾ ਰਿਹਾ। ਖੱਟਾ ਸਿੰਘ ਚਲੇ ਗਿਆ ਜੀ ਹਾਈ ਕੋਰਟ ਦੇ ਵਿੱਚ। ਹੁਣ ਹਾਈ ਕੋਰਟ ਨੇ ਇਹ ਪਰਮਿਸ਼ਨ ਜਿਹੜੀ ਹੈ ਜੀ ਦਿੱਤੀ ਹੈ ਕਿ ਖੱਟਾ ਸਿੰਘ ਦੀ ਗਵਾਹੀ ਵੀ CBI ਦੀ ਵਿਸ਼ੇਸ਼ ਅਦਾਲਤ ਪੰਚਕੂਲਾ ਵਾਲੀ ਜਿਹੜੀ ਹੈ ਜੀ ਉਹ ਰਿਕਾਰਡ ਕਰੇ। ਇਹ ਮਾਮਲਾ ਇਸੇ ਕਰਕੇ ਅਟਕਿਆ ਹੋਇਆ ਸੀਗਾ, ਇਹ ਸੁਣਵਾਈ ਅਧੀਨ ਸੀਗਾ ਹਾਈ ਕੋਰਟ ਦੇ ਵਿੱਚ। ਹੁਣ ਖੱਟਾ ਸਿੰਘ ਜਿਹੜਾ ਜੀ ਇਹਨਾਂ ਦੋ ਮਾਮਲਿਆਂ ਦੇ ਉੱਤੇ ਕੀ ਗਵਾਹੀ ਦਿੰਦਾ, ਉਹਦੇ ਕੋਲੇ ਕਿਹੜੀ ਜਿਹੜੀ ਦੀ ਉਹ ਜਾਣਕਾਰੀ ਹੈ, ਇਹ ਗਵਾਹੀ ਤੱਕ ਜਿਹੜਾ ਦੀ ਉਹ ਇੰਤਜ਼ਾਰ ਕਰਨਾ ਪਊਗਾ। ਉਂਝ ਵੈਸੇ ਇਹ ਕੇਸ ਦੋ ਜਿਹੜੇ ਆ ਕਤਲਾਂ ਦੇ ਜਿਹੜੇ ਜੁੜੇ ਹੋਏ, ਇਹ ਬਿਲਕੁਲ ਨੇੜੇ ਲੱਗੇ ਹੋਏ ਆ। ਬਹੁਤਾ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਮੁਕੰਮਲ ਹੋ ਚੁੱਕੀਆਂ ਹੋਈਆਂ ਨੇ ਜਿਹੜਾ ਵਗੈਰਾ। ਹੁਣ ਖੱਟਾ ਸਿੰਘ ਦੇ ਸ਼ਾਮਲ ਹੋਣ ਦੇ ਨਾਲ ਇਹ ਕੁਝ ਸਮੇਂ ਦੇ ਵਾਸਤੇ ਤਾਂ ਤੁਸੀਂ ਕਹਿ ਲਓ ਕਿ ਇਹ ਲਮਕੂਗਾ ਜੀ ਕੇਸ। ਅੱਗੇ ਉਹਦੀ ਹੁਣ ਗਵਾਹੀ ਹੋਊਗੀ, ਉਹਦੇ ਉੱਤੇ ਫਿਰ ਜਿਹੜੀ ਕ੍ਰਾਸ ਤੇ ਜਿਹੜਾ ਜਿਹੜੀ ਆ ਉਹ ਹੋਊਗੀ। ਇਸ ਕਰਕੇ ਕੁਝ ਸਮਾਂ ਜਿਹੜਾ ਜੀ ਉਹ ਹੋਰ ਲੱਗੂਗਾ। ਵੈਸੇ ਜਿਸ ਤਰੀਕੇ ਦੇ ਨਾਲ ਜਿਹੜੀ ਇਹ ਵਿਸ਼ੇਸ਼ ਅਦਾਲਤ ਨੇ ਤੇਜ਼ੀ ਦੇ ਨਾਲ ਇਹਨਾਂ ਕੇ ਜਿਹੜੇ ਕੇਸ ਨੇ ਉਹਨਾਂ ਦੇ ਫੈਸਲਿਆਂ ਨੂੰ ਨੇੜੇ ਲਿਆਂਦਾ, ਉਮੀਦ ਹੈ ਕਿ ਇਹ ਵੀ ਫੈਸਲੇ ਜਿਹੜੇ ਨੇ ਜੀ ਅਗਲੇ ਜੇ ਹਫ਼ਤਿਆਂ ਤੱਕ ਨਹੀਂ ਤਾਂ ਕੁਝ ਮਹੀਨਿਆਂ ਦੇ ਵਿੱਚ ਜ਼ਰੂਰ ਆ ਜਾਣ। ਹਾਂਜੀ, ਪਰ ਉਹ ਨਾ ਗੱਲ ਹੋਏ ਕਿ 10-20 ਸਾਲ ਕਈ ਮਾਮਲੇ ਏਦਾਂ ਹੀ ਪੈ ਰਹਿ ਜਾਂਦੇ ਆ। ਤੇ ਅੱਗੇ ਵੱਡੀਆਂ ਅਣਗਹਿਲੀਆਂ ਦੀਆਂ ਆਪਾਂ ਗੱਲਾਂ ਕਰਦੇ ਹਾਂ, ਪਰ ਬਹੁਤ ਕੁਝ ਹੁੰਦਾ। ਪਰ ਇੱਕ ਹੋਰ ਅਣਗਹਿਲੀ ਡਾਕਟਰਾਂ ਦੇ ਸਾਹਮਣੇ ਆਈ ਆ ਕਿ ਉਹਨਾਂ ਨੇ ਸਿਰ ਦੀ ਥਾਂ ਲੱਤ ਕੱਟੀ। ਇਹ ਦਿੱਲੀ ਦੀ ਜਿਹੜੀ ਹੈ ਜੀ ਉਹ ਘਟਨਾ ਹੈ। ਐਕਚੁਅਲੀ ਹੋਇਆ ਕਿ ਇਹ ਜਿਹੜਾ ਹਸਪੀਟਲ ਹੈ ਇੱਥੇ ਟਰਾਮਾ ਸੈਂਟਰ ਹੈ ਜੀ, ਸਿਵਲ ਲਾਈਨ ਇਲਾਕੇ ਦੇ ਵਿੱਚ ਪੈਂਦਾ। ਉੱਥੇ ਦੋ ਮਰੀਜ਼ ਜਿਹੜੇ ਸੀਗੇ ਜੀ ਉਹ ਆਏ। ਇੱਕ ਜਿਹੜਾ ਮਰੀਜ਼ ਸੀਗਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਹੋਈ ਸੀ, ਉਹਦੇ ਸਿਰ ਦਾ ਆਪਰੇਸ਼ਨ ਹੋਣਾ ਸੀਗਾ। ਤੇ ਇੱਕ ਮਰੀਜ਼ ਸੀਗਾ ਜੀ ਉੱਥੇ ਉਹਦੀ ਲੱਤ ਦੇ ਵਿੱਚ ਸੱਟ ਲੱਗੀ ਹੋਈ ਸੀ ਤੇ ਉਹਦੀ ਲੱਤ ਦੇ ਵਿੱਚ ਰੋਡ ਵਗੈਰਾ ਜਿਹੜੀ ਦੀ ਉਹ ਪਾਉਣੀ ਸੀ। ਹੁਣ ਦੋ ਆ ਗਏ, ਜਾਂ ਤਾਂ ਫਾਈਲਾਂ ਜਿਹੜੀਆਂ ਜੀ ਉਹ ਵੱਟ ਗਈਆਂ ਤੇ ਉਹ ਜਿਹੜੇ ਮਰੀਜ਼ ਸੀਗਾ ਜੀ ਬੇਹੋਸ਼ ਕਰ ਲਿਆ ਗਿਆ ਜਿਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ, ਤੇ ਚੁੱਕ ਕੇ ਉਹਦਾ ਆਪਰੇਸ਼ਨ ਕਰਤਾ ਜੀ ਲੱਤ ਦਾ। ਕਿਉਂਕਿ ਜਿਹੜਾ ਦੂਜਾ ਲੱਤ ਟੁੱਟੀ ਵਾਲਾ ਸੀਗਾ ਉਹਦੇ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਸਰੀਆ ਜਿਹੜਾ ਦੀ ਉਹ ਪੈਣਾ ਸੀਗਾ। ਡਾਕਟਰ ਨੇ ਸਿਰ ਦੀ ਸੱਟ ਵਾਲੇ ਮਰੀਜ਼ ਨੂੰ ਲੱਤ ਦੀ ਜਿਹੜੇ ਸੱਟ ਵਾਲਾ ਮਰੀਜ਼ ਸੀਗਾ ਜੀ ਉਹ ਸਮਝ ਲਿਆ। ਡਾਕਟਰ ਨੇ ਸਿਰ ਵਾਲੇ ਮਰੀਜ਼ ਦੀ ਲੱਤ ਦੇ ਵਿੱਚ ਪਿੰਨ ਪਾਉਣ ਦੇ ਵਾਸਤੇ ਹੋਲ ਜਿਹੜਾ ਦੀ ਉਹ ਕਰਤਾ। ਔਰ ਹਸਪਤਾਲ ਦੇ ਜਿਹੜਾ ਮੈਡੀਕਲ ਸੁਪਰਡੈਂਟ ਨੇ ਅਜੇ ਬਹਿਲ, ਉਹ ਇਹ ਕਹਿੰਦੇ ਆ ਕਿਉਂਕਿ ਸੀਨੀਅਰ ਰੈਜ਼ੀਡੈਂਟ ਨੇ ਮਰੀਜ਼ ਨੂੰ ਬੇਹੋਸ਼ ਕਰਨ ਤੋਂ ਬਾਅਦ ਆਪਰੇਸ਼ਨ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ। ਇਸ ਕਰਕੇ ਮਰੀਜ਼ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਉਹਦੇ ਸਿਰ ਦਾ ਆਪਰੇਸ਼ਨ ਨਹੀਂ ਹੋ ਰਿਹਾ, ਉਹਦੀ ਤਾਂ ਲੱਤ ਦੇ ਵਿੱਚ ਜਿਹੜੇ ਆ ਜੀ ਉਹ ਹੋਲ ਕੀਤੇ ਜਾ ਰਹੇ ਆ। ਔਰ ਇਹ ਕਿਹਾ ਗਿਆ ਜੀ ਕਿ ਲਾਪਰਵਾਹੀ ਹੋਈ ਆ ਔਰ ਸੁਧਾਰ ਜਿਹੜਾ ਜੀ ਇਹਦੇ ਵਿੱਚ ਕੀਤਾ ਜਾਊਗਾ। ਹੁਣ ਸਵਾਲ ਇਹ ਹੈ ਕਿ ਜਿਹਦੀ ਵਿਚਾਰਾ ਪਹਿਲਾਂ ਸਿਰ ਦੀ ਸੱਟ ਤੋਂ ਪੀੜਤ ਸੀਗਾ, ਉਹ ਹੁਣ ਲੱਤ ਦੇ ਵਿੱਚ ਹੋਇਆ ਜਿਹੜਾ ਹੋਲ ਹੈ ਜੀ ਉਹਦਾ ਇਲਾਜ ਵੱਖਰੇ ਤੌਰ ਦੇ ਉੱਤੇ ਕਰਵਾਉਂਦਾ ਫਿਰੂਗਾ। ਇਸ ਤਰ੍ਹਾਂ ਦੀਆਂ ਅਣਗਹਿਲੀਆਂ ਅਕਸਰ ਜਿਹੜੀਆਂ ਦੀ ਸੁਣਨ ਨੂੰ ਮਿਲਦੀਆਂ ਨੇ। ਡਾਕਟਰ ਨੇ ਕੈਂਚੀ ਛੱਡਤੀ ਵਿੱਚ ਜਿਹੜਾ ਸੀਗਾ ਜੀ ਪੱਟੀ ਛੱਡਤੀ। ਤੇ ਪੰਜਾਬ 'ਚ ਪਿੱਛੇ ਜੇ ਕੁਝ ਮਹੀਨੇ ਹੋ ਗਏ ਆ ਘਟਨਾ ਵਾਪਰੀ ਸੀ ਜਦੋਂ ਫੁੱਲ ਚੁਗਣ ਗਏ, ਉਹਨਾਂ ਦੇ ਬਜ਼ੁਰਗ ਦਾ ਆਪਰੇਸ਼ਨ ਹੋਇਆ ਸੀ ਤੇ ਵਿੱਚੋਂ ਕੈਂਚੀ ਨਿਕਲੀ ਫੁੱਲਾਂ ਦੇ ਵਿੱਚੋਂ। ਉਦੋਂ ਪਤਾ ਲੱਗਿਆ ਜੀ ਵੀ ਅਸਲ ਦੇ ਵਿੱਚ ਕਿਸੇ ਡਾਕਟਰ ਨੇ ਵਿੱਚ ਹੀ ਜਿਹੜੀ ਉਹ ਕੈਂਚੀ ਛੱਡਤੀ ਸੀ। ਇਹ ਦਿੱਲੀ ਦੇ ਵਿੱਚ ਇੱਕ ਵੱਡੇ ਹਸਪੀਟਲ ਟਰਾਮਾ ਸੈਂਟਰ ਦੇ ਵਿੱਚ ਘਟਨਾ ਵਾਪਰੀ। ਬਿਲਕੁਲ ਜੀ, ਗੱਲਾਂ ਸੁਣਦੇ ਸੀ ਪਰ ਹੋ ਰਿਹਾ ਬਾਕੀ ਇਸ ਤਰ੍ਹਾਂ ਹੋ ਰਿਹਾ। ਤੇ ਅੱਗੇ ਨੀਲੇ ਕਾਰਡਾਂ ਵਾਲਿਆਂ ਦੀ ਗੱਲ ਕਰਦੇ ਹਾਂ, ਉਸ ਦੇ ਉੱਤੇ ਸਿਆਸੀ ਰੰਗ ਜਾਰੀ। ਦੇਖੋ ਜੀ, ਇਹ ਨੀਲੇ ਪੀਲੇ ਕਾਰਡ ਜਿਹੜੇ ਨੇ ਜੀ, ਇੱਕ ਤਾਂ ਜਿੱਦਾਂ ਜਿਹੜੀਆਂ ਦੀ ਉਹ ਪਾਰਟੀਆਂ ਬਦਲਦੀਆਂ ਨੇ, ਸਰਕਾਰਾਂ ਬਦਲਦੀਆਂ ਨੇ, ਉਦਾਂ ਨਾ ਜੀ ਇਹਨਾਂ ਦੇ ਰੰਗ ਵੀ ਕਾਰਡਾਂ ਦੇ ਜਿਹੜੇ ਆ ਉਹ ਬਦਲਦੇ ਰਹਿੰਦੇ। ਜਿਹੜਾ ਬਠਿੰਡਾ ਸ਼ਹਿਰ ਦੇ ਹਲਕੇ ਦੇ ਵਿੱਚ ਜਿਹੜਾ ਸ਼ਹਿਰੀ ਹਲਕਾ ਜਿੱਥੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਜਿੱਤੇ ਹੋਏ ਨੇ, ਉੱਥੇ ਹਜ਼ਾਰਾਂ ਨੀਲੇ ਕਾਰਡ ਹੋਲਡਰ ਜਿਹੜੇ ਆ ਜੀ ਉਹ ਅਯੋਗ ਹੋਏ ਆ। ਕੁਝ ਉਹਨਾਂ ਦੇ ਵਿੱਚੋਂ ਜਿਹੜੇ ਦੀ ਉਹ ਯੋਗ ਐਲਾਨੇ ਗਏ ਆ। ਇੱਥੇ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀ ਦੀ, ਉਹਨੇ ਜਾਂਦਿਆਂ ਅੰਨ੍ਹੇਵਾਹ ਨੀਲੇ ਕਾਰਡ ਜਿਹੜੇ ਦੀ ਉਹ ਬਣਾਏ ਸੀਗੇ। ਇਹ ਮਾਮਲਾ ਸਿਆਸੀ ਜਿਹੜਾ ਦੀ ਉਹ ਵੱਧ ਗਿਆ ਤੇ ਜਿਹੜੇ ਅਯੋਗ ਕਾਰਡ ਸੀ ਉਹਨਾਂ ਨੂੰ ਹੁਣ ਯੋਗ ਬਣਾਇਆ ਗਿਆ। ਆਟਾ ਦਾਲ ਸਕੀਮ ਦੇ ਵਾਸਤੇ ਨੀਲੇ ਕਾਰਡਾਂ ਦੀ ਪੜਤਾਲ ਦੇ ਉਦੋਂ ਹੁਕਮ ਜਿਹੜੇ ਹੋਏ ਸੀਗੇ ਜਦੋਂ ਬਠਿੰਡਾ ਸ਼ਹਿਰੀ ਹਲਕੇ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਦਫ਼ਤਰਾਂ 'ਚ ਬਹਿ ਕੇ ਪੜਤਾਲ ਕਰਤੀ, ਜਿੱਥੋਂ ਗੜਬੜ ਦੀ ਸ਼ੁਰੂਆਤ ਜਿਹੜੀ ਦੀ ਉਹ ਹੋਈ। ਬਠਿੰਡਾ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਆਟਾ ਦਾਲ ਸਕੀਮ ਦੇ ਸਭ ਤੋਂ ਵੱਧ ਕਾਰਡ ਜਿਹੜੇ ਜੀ ਉਹ ਬਣਾਏ ਗਏ। ਚੋਣਾਂ ਤੋਂ ਪਹਿਲਾਂ ਕਾਰਡ ਬਣਾਏ ਜਾਣ ਦਾ ਹੜ੍ਹ ਆ ਗਿਆ ਸੀਗਾ। ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਕਰੀਬ 39,000 ਨੀਲੇ ਕਾਰਡ ਜਿਹੜੇ ਬਣਾਏ ਗਏ। ਪੜਤਾਲ ਕੀਤੀ ਤਾਂ 22,000 ਨੀਲੇ ਕਾਰਡ ਜਿਹੜੇ ਸੀਗੇ ਜੀ ਉਹ ਬੋਗਸ ਨਿਕਲੇ।
ਤੇ ਸਿਰਫ 17,000 ਨੀਲੇ ਕਾਰਡ ਜਿਹੜੇ ਸੀਗੇ ਜੀ ਉਹ ਯੋਗ ਨਿਕਲੇ। ਅਯੋਗ ਨਿਕਲੇ 22,000 ਕਾਰਡਾਂ ਦੇ ਵਿੱਚੋਂ 12,600 ਨੀਲੇ ਕਾਰਡਾਂ ਨੂੰ ਹੁਣ ਮੁੜ ਕੇ ਕੀਤੀ ਪੜਤਾਲ ਦੇ ਵਿੱਚ ਜਿਹੜਾ ਜੀ ਉਹ ਯੋਗ ਬਣਾ ਦਿੱਤਾ ਗਿਆ। ਜਿਹੜੇ ਅਯੋਗ ਨਿਕਲੇ ਨੇ ਨੀਲੇ ਕਾਰਡ ਉਹਦੇ ਵਿੱਚੋਂ 3,000 ਕਾਰਡ ਹੋਲਡਰ ਪੜਤਾਲ ਦੇ ਦੌਰਾਨ ਘਰਾਂ ਚੋਂ ਗੈਰ ਹਾਜ਼ਰ ਸੀਗੇ। ਬਾਕੀ ਸਭ ਤੋਂ ਵੱਧ ਅਯੋਗ ਕਾਰਡ ਹੋਲਡਰਾਂ ਦੇ ਕੋਲੇ ਆਮਦਨ ਤੋਂ ਵੱਧ ਜਿਹੜੀ ਆਮਦਨ ਆ ਉਹ ਪਾਈ ਗਈ। ਜਿਹੜੀ ਘੱਟ ਆਮਦਨ ਵਾਲਿਆਂ ਨੂੰ ਇਹ ਮਿਲਦੇ ਆ ਜੀ। ਕਿਸੇ ਕੋਲੇ ਵੱਡਾ ਮਕਾਨ ਸੀਗਾ, ਕਿਸੇ ਕੋਲੇ ਸ਼ਹਿਰੀ ਜਾਇਦਾਦਾਂ ਸੀਗੀਆਂ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਕੁੱਲ 2,23,000 ਨੀਲੇ ਕਾਰਡ ਨੇ ਜੀ, ਜਿਹਦੇ ਤੇ 8 ਲੱਖ ਮੈਂਬਰਾਂ ਦੇ ਨਾਮ ਜਿਹੜੇ ਆ ਜੀ ਉਹ ਦਰਜ ਆ। ਪਹਿਲੀ ਪੜਤਾਲ ਜਿਹੜੀ ਸੀ ਜੀ ਉਹਦੇ ਵਿੱਚ ਡਿਸਟ੍ਰਿਕਟ ਭਰ ਦੇ ਵਿੱਚ 80,000 ਨੀਲੇ ਕਾਰਡ ਜਿਹੜੇ ਸੀਗੇ ਜੀ ਉਹ ਗਲਤ ਪਾਏ ਗਏ, ਜਿਹਨੂੰ ਆਟਾ ਦਾਲ ਦੇਣਾ ਬੰਦ ਕਰਤਾ। ਜਦੋਂ ਵੱਡੇ ਪੱਧਰ ਦੇ ਉੱਤੇ ਕਾਰਡ ਕੱਟੇ ਗਏ ਤਾਂ ਸਿਆਸੀ ਰੌਲਾ ਜਿਹੜਾ ਸੀਗਾ ਜੀ ਉਹ ਪੈਣਾ ਸ਼ੁਰੂ ਹੋ ਗਿਆ। ਹੁਣ ਪੜਤਾਲ ਜਿਹੜੀ ਜੀ ਉਹ ਕੀਤੀ ਗਈ ਔਰ ਇਹਦੇ ਵਿੱਚ ਜਿਹੜਾ ਤਲਵੰਡੀ ਸਾਬੋ ਦੇ ਵਿੱਚ ਕਰੀਬ 8,000 ਨੀਲੇ ਕਾਰਡ ਜਿਹੜੇ ਸੀ ਉਹ ਗਲਤ ਪਾਏ ਗਏ ਤੇ ਮੁੜ ਕੇ ਹੁਣ ਪੜਤਾਲ ਦੇ ਵਿੱਚ ਸਿਰਫ 500 ਨੀਲੇ ਕਾਰਡ ਜਿਹੜੇ ਆ ਜੀ ਉਹ ਯੋਗ ਪਾਏ ਗਏ ਆ। ਬਾਕੀ ਸਾਰੇ ਦੇ ਸਾਰੇ ਜਿਹੜੇ ਜੀ ਉਹ ਗਲਤ ਪਾਏ ਸੀ। ਸੋ ਇਹ ਨੀਲੀ ਪੀਲੇ ਜਿਹੜੇ ਕਾਰਡ ਨੇ, ਸਿਆਸਤ ਜਿਹੜੀ ਹੈ ਜੀ ਉਹ ਆਪਣੇ ਰੰਗ ਇਹਦੇ ਉੱਤੇ ਸਮੇਂ-ਸਮੇਂ ਤੇ ਵੱਖਰੇ ਜਿਹੜੇ ਜੀ ਉਹ ਚੜਾਉਂਦੀ ਰਹਿੰਦੀ ਹੈ ਜੀ। ਔਰ ਵੋਟਾਂ ਦੀ ਖਾਤਰ ਇਹ ਕਿਹਾ ਜਾਂਦਾ ਜੀ ਜਿਹੜੇ ਚੰਗੇ ਖਾਂਦੇ ਪੀਂਦੇ ਪਰਿਵਾਰ ਹੈ ਉਹ ਵੀ ਨੀਲੇ ਕਾਰਡ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਬਣਾ ਗਏ ਤੇ ਰਾਸ਼ਨ ਜਿਹੜਾ ਜੀ ਸਰਕਾਰੀ ਉਹ ਵੀ ਚੁੱਕੀ ਜਾਂਦੇ ਆ। ਬਿਲਕੁਲ ਜੀ, ਵਗਦੀ ਗੰਗਾ ਦੇ ਵਿੱਚ ਹੱਥ ਸਾਰੇ ਹੀ ਧੋ ਰਹੇ ਆ। ਤੇ ਮੇਰਾ ਆਖਰੀ ਸਵਾਲ ਆ, ਕਾਂਗਰਸ ਨੇ ਸੰਵਿਧਾਨ ਬਚਾਓ ਮੁਹਿੰਮ ਸ਼ੁਰੂ ਕੀਤੀ? ਜੀ ਹਾਲਾਂਕਿ ਜਿਹੜੀ ਬੀਜੇਪੀ ਆ ਜੀ ਉਹਦੇ ਪ੍ਰਧਾਨ ਨੇ ਇਹਦੇ ਉੱਤੇ ਟਿੱਪਣੀ ਜਿਹੜੀ ਆ ਜੀ ਉਹ ਕੀਤੀ ਆ ਕਿ ਇਹ ਧੋਖਾ ਹੈ, ਇਹ ਪਰਿਵਾਰ ਬਚਾਓ ਜਿਹੜੀ ਹੈ ਜੀ ਉਹ ਮੁਹਿੰਮ ਹੈ। ਉਹ ਕਹਿੰਦੇ ਕਿ ਕਾਂਗਰਸ ਜਿਹੜੀ ਹੈ ਜੀ ਉਹ ਬਦਨਾਮ ਕਰ ਰਹੀ ਹੈ ਮੁਲਕ ਨੂੰ। ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਉੱਤੇ ਤਿੱਖਾ ਹਮਲਾ ਜਿਹੜਾ ਜੀ ਬੋਲਿਆ। ਇਹ ਕਿਹਾ ਕਿ ਦੇਸ਼ ਭਾਵੇਂ ਸੜਦਾ ਰਹੇ, ਦਲਿਤ ਭਾਵੇਂ ਮਰਦੇ ਰਹਿਣ ਤੇ ਬਲਾਤਕਾਰ ਵਰਗੀਆਂ ਜਿਹੜੀਆਂ ਜੀ ਉਹ ਘਟਨਾਵਾਂ ਵਾਪਰਦੀਆਂ ਰਹਿਣ, ਪਰ ਨਰਿੰਦਰ ਮੋਦੀ ਹੋਰਾਂ ਨੂੰ ਇੱਕੋ ਸਵਾਲ ਸਤਾ ਰਿਹਾ ਕਿ ਦੁਬਾਰਾ ਪ੍ਰਧਾਨ ਮੰਤਰੀ ਕਿਵੇਂ ਜਿਹੜਾ ਜੀ ਉਹ ਬਣਿਆ ਜਾਵੇ। ਤਾਲ ਕਟੋਰਾ ਸਟੇਡੀਅਮ ਦੇ ਵਿੱਚ ਉਹਨਾਂ ਨੇ ਸਾਲ ਭਰ ਚੱਲਣ ਵਾਲੀ ਸੰਵਿਧਾਨ ਬਚਾਓ ਮੁਹਿੰਮ ਜਿਹੜੀ ਜੀ ਉਹ ਸ਼ੁਰੂ ਕੀਤੀ। ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਦਾਅ ਦੇ ਉੱਤੇ ਲਾਤਾ ਹੈ। ਉਹਨਾਂ ਦੀ ਪਾਰਟੀ ਏਦਾਂ ਦਾ ਹਰਗਿਜ਼ ਜਿਹੜਾ ਨਹੀਂ ਹੋਣ ਦੇਊਗੀ। ਰਾਹੁਲ ਗਾਂਧੀ ਨੇ ਵੀ ਦੋਸ਼ ਲਾਇਆ ਕਿ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਵਰਗੀਆਂ ਸੰਸਥਾਵਾਂ ਨੂੰ ਮਧੋਲਿਆ ਜਾ ਰਿਹਾ ਤੇ ਪਾਰਲੀਮੈਂਟ ਜਿਹੜੀ ਜੀ ਉਹ ਠੱਪ ਕਰਕੇ ਰੱਖ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਸਾਡਾ ਸਾਰਿਆਂ ਦਾ, ਸੰਵਿਧਾਨ, ਸੰਸਥਾਵਾਂ ਤੇ ਸਾਡੇ ਹਰੇਕ ਨਾਗਰਿਕ ਦੀ ਰਾਖੀ ਜਿਹੜੀ ਉਹ ਕਾਂਗਰਸ ਦਾ ਫਰਜ਼ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਅਕਸਰ ਦਾਅਵਾ ਕਰਦੇ ਆ ਕਿ ਉਹਨਾਂ ਦੀ ਸਰਕਾਰ ਕਰਕੇ ਦੇਸ਼ ਦੀ ਸਾਖ ਵਧੀ ਹੈ, ਪਰ ਪਿਛਲੇ 4 ਸਾਲਾਂ ਦੇ ਦੌਰਾਨ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਸ਼ਾਸਨ ਕਰਕੇ ਬਣਿਆ ਦੇਸ਼ ਦਾ ਅਕਸ ਜਿਹੜਾ ਜੀ ਉਹ ਧੁੰਦਲਾ ਹੋਇਆ। ਉਹਨਾਂ ਇਹ ਵੀ ਕਿਹਾ ਕਿ ਸਾਰਾ ਦੇਸ਼ ਜਿਹੜਾ ਜੀ ਜਾਣਦਾ ਹੈ ਕਿ ਮੋਦੀ ਹੋਰਾਂ ਦੀ ਇੱਕੋ ਦਿਲਚਸਪੀ ਹੈ ਕਿ ਉਹ ਜਿਹੜਾ ਜੀ ਪ੍ਰਧਾਨ ਮੰਤਰੀ ਦੁਬਾਰਾ ਕਿਵੇਂ ਜਿਹੜਾ ਜੀ ਉਹ ਬਣ ਸਕਦੇ ਨੇ। ਵੇਖਣਾ ਹੁਣ ਇਹ ਹੋਊਗਾ ਕਿ 1 ਸਾਲ ਦੇ ਵਾਸਤੇ ਤੋਰੀ ਗਈ ਇਹ ਜਿਹੜੀ ਮੁਹਿੰਮ ਹੈ ਇਹ ਕਾਂਗਰਸ ਨੂੰ ਕਿੰਨਾ ਕੁ ਬੂਸਟ ਜਿਹੜਾ ਜੀ ਉਹ ਕਰਦੀ ਹੈ, ਕਿਉਂਕਿ ਇਲੈਕਸ਼ਨਾਂ 19 ਦੇ ਵਿੱਚ ਨੇ, ਉਹਨੂੰ ਲੈ ਕੇ ਹੀ ਇਸ ਤਰ੍ਹਾਂ ਦੀਆਂ ਉਹ ਮੁਹਿੰਮਾਂ ਸ਼ੁਰੂ ਹੋ ਰਹੀਆਂ ਨੇ ਔਰ ਸ਼ਾਇਦ ਹੋਰ ਵੀ ਜਿਹੜੀਆਂ ਜੀ ਉਹ ਹੋਣਗੀਆਂ। ਰੌਲਾ ਤੇ ਕੁਰਸੀਆਂ ਦਾ ਜੀ, ਸਾਰੇ ਪਾਸੇ ਕੁਰਸੀ ਬਚਾਓ ਮੁਹਿੰਮਾਂ ਹੀ ਸ਼ੁਰੂ ਹੁੰਦੀਆਂ। ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡੇ ਕੋਲ ਕੋਈ ਵੀ ਸਵਾਲ ਪੁੱਛ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਡਿਕਾ ਤੋਂ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਮੈਂ ਸਵਾਲ ਇਹ ਪੁੱਛਣਾ ਕਿ ਜਦੋਂ ਆਪਣਾ ਬਾਹ ਪੈਂਦਾ ਤੇ ਪਤਾ ਲੱਗਦਾ ਕੁਛ, ਇੱਕ ਤਾਂ ਜਿਵੇਂ ਅਨਪੜ੍ਹਿਆ ਤੇ ਇੱਕ ਅਨਪੜ੍ਹਿਆ ਦੋਨੋਂ ਹੀ ਚੀਜ਼ਾਂ ਦਾ ਫਰਕ ਤਾਂ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਸਾਰਾ ਪੰਜਾਬ ਹੀ ਅਨਪੜ੍ਹਾਂ ਦਾ ਤੇ ਉਹ ਕਹਿ ਲਾ ਵੀ ਨੌਕਰੀਆਂ ਦੇ ਜੁਗਨੀ ਨੌਕਰੀਆਂ ਲਈ ਤੇ ਵਿਚਾਰੇ ਉਹ ਡਾਂਗਾਂ ਖਾਂਦੇ ਆ। ਪਰ ਜਿੱਥੇ ਵੀ ਕੋਈ ਅਦਾਰਾ ਆ ਜਾਂ ਕੋਈ ਬੈਂਕ ਆ ਜਾਂ ਕੋਈ ਏਦਾਂ ਦੀਆਂ ਜਗ੍ਹਾ ਆ ਜਿੱਥੇ ਅਫਸਰ ਜਿਹੜੇ ਪੰਜਾਬ ਚੋਂ ਲੱਗੇ ਹੋਣ ਤਾਂ ਵਧੀਆ ਹੋ ਸਕਦਾ, ਪਰ ਉੱਥੇ ਪ੍ਰਵਾਸੀ ਲੋਕ ਨੇ ਜਿਹੜੇ ਕਿ ਬਾਹਰਲੀਆਂ ਸਟੇਟਾਂ ਤੋਂ ਆ ਕੇ ਉੱਥੇ ਜੌਬਾਂ ਕਰ ਰਹੇ ਆ। ਇੱਕ ਤਾਂ ਇਹ ਧੱਕਾ ਇਹ ਆ ਕਿ ਉਹ ਪੰਜਾਬ ਦੀਆਂ ਜੌਬਾਂ ਖੋਹ ਹੋ ਚੁੱਕੀਆਂ। ਜਿਹੜੀ ਸੈਂਟਰਲ ਗੌਰਮੈਂਟ ਦੀ ਜੌਬ ਆ ਉਹਦੇ ਉੱਤੇ ਚਲੋ ਮੰਨਦੇ ਆ, ਪਰ ਪੰਜਾਬ ਦੀਆਂ ਜਿਹੜੀਆਂ ਜੌਬਾਂ ਉਹਦੇ ਉੱਤੇ ਵੀ ਪੰਜਾਬੀਆਂ ਦਾ ਹੱਕ ਜਿਹੜਾ ਖੋਹ ਕੇ ਉਹ
ਪ੍ਰਵਾਸੀਆਂ ਨੂੰ ਦਿੱਤਾ ਗਿਆ। ਦੂਸਰਾ, ਅਨਪੜ੍ਹ ਜਿਹੜੇ ਆ ਕਿ ਉਹ ਰੋਟੀਆਂ ਖਾ ਕੇ ਤਾਂ ਚੱਲ ਜਾਂਦੇ, ਜਦੋਂ ਕੋਈ ਪ੍ਰੋਬਲਮ ਆਉਂਦੀ ਆ ਉਦੋਂ ਧਰਨੇ ਮੁਜ਼ਾਹਰੇ ਵੀ ਹੁੰਦੇ ਆ, ਤਨਖਾਹਾਂ ਵਧਾਉਣ ਦਾ ਵੀ ਰੌਲਾ ਪੈਂਦਾ। ਪਰ ਕਿਤੇ ਨਾ ਕਿਤੇ ਕੋਈ ਇੱਦਾਂ ਦਾ ਕਾਨੂੰਨ ਨਹੀਂ ਬਣਨਾ ਚਾਹੀਦਾ ਨਾ, ਤੇ ਕਿ ਜੇ ਉਹ ਰਿਸ਼ਵਤ ਲੈਂਦੇ ਫੜੇ ਜਾਂਦੇ ਜਾਂ ਉਹ ਕੰਮ ਨਹੀਂ ਕਰਦੇ, ਤੇ ਜਿਹੜੇ ਨਵੇਂ ਲਾਈਨ 'ਚ ਲੱਗੇ ਖੜੇ ਉਹਨਾਂ ਨੂੰ ਜੌਬ ਦਿੱਤੀ ਜਾਵੇ, ਉਹਨਾਂ ਨੂੰ ਪਰੇ ਕਰ ਦਿੱਤਾ ਜਾਵੇ। ਇੱਕ ਵਾਰੀ ਮੌਕਾ ਦੇ ਕੇ ਦੇਖਿਆ, ਨਹੀਂ ਪੂਰਾ ਕੰਮ ਕੀਤਾ ਤਾਂ ਉਹਨਾਂ ਨੂੰ ਲਾਂਭੇ ਕਰੋ ਨਾ। ਤੇ ਇਹ ਜਿਹੜੇ ਵਿਹਲੇ ਰੋਟੀਆਂ ਖਾਣ ਵਾਲੇ ਆ, ਇਹਨਾਂ ਤੇ ਕੋਈ ਮਾੜਾ ਮੋਟਾ ਸ਼ਿਕੰਜਾ ਕੱਸਿਆ ਜਾਊਗਾ, ਕਿਉਂਕਿ ਅਫਸਰਸ਼ਾਹੀ ਬੇਲਗਾਮ ਤੇ ਹੈਗੀ ਆ, ਪਰ ਉਹ ਕੰਮ ਜਿੰਨੀ ਉਹ ਪੇ ਲੈਂਦੇ ਉਹਨਾਂ ਨਹੀਂ ਕਰ ਰਹੇ। ਇਹਦੇ ਵਿੱਚ ਉੱਤੇ ਵਿਚਾਰ ਜ਼ਰੂਰੀ। ਧੰਨਵਾਦ ਜੀ। ਥੈਂਕ ਯੂ। ਦੇਖੋ, ਅਕਸਰ ਜਿਹੜਾ ਇੱਥੋਂ ਦੀਆਂ ਸਰਕਾਰੀ ਨੌਕਰੀਆਂ ਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਜਿੰਨਾ ਇਸ ਸਰਕਾਰੀ ਨੌਕਰੀ ਦੇ ਉੱਤੇ ਲੱਗਣਾ ਔਖਾ, ਉਦੋਂ ਕਿਤੇ ਔਖਾ ਜਿਹੜਾ ਜੀ ਉਸ ਸਰਕਾਰੀ ਨੌਕਰੀ ਤੋਂ ਉਹਨੂੰ ਕੱਢਣਾ ਹੈ। ਇੱਕ ਜਿਹੜੀ ਜੀ ਉਹ ਗੱਲ। ਦੂਜੀ ਗੱਲ, ਤੁਸੀਂ ਦੂਸਰਾ ਪੁਆਇੰਟ ਜਿਹੜਾ ਜੀ ਇਹਦੇ ਵਿੱਚ ਛੋਟਾ ਕਿ ਜਿਹੜੇ ਪ੍ਰਵਾਸੀਆਂ ਦਾ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਜਿਹੜੀਆਂ ਜੀ ਉਹ ਜੌਬਸ ਦਿੱਤੀਆਂ ਜਾ ਰਹੀਆਂ ਨੇ। ਦੇਖੋ, ਇਹ ਇਸ਼ੂ ਤਾਂ ਜਿਹੜਾ ਜੀ ਉਹ ਚੱਲਦਾ ਰਿਹਾ। ਪਿਛਲੀ ਸਰਕਾਰ ਵੀ ਜਿਹੜੀ ਸੀ ਉਹ ਕੁਝ ਦੂਜੇ ਸੂਬੇ ਤੋਂ ਲਿਆ ਕੇ ਜਿਹੜਾ ਜੀ ਉਹ ਭਰਤੀ ਕਰਕੇ ਗਾਂਹ ਗਏ। ਹੁਣ ਮਾਮਲਾ ਇੱਕ ਇਸੇ ਤਰ੍ਹਾਂ ਦਾ ਹੋਰ ਮਗਿਆ, ਜਿਹੜਾ ਚੰਡੀਗੜ੍ਹ ਦੇ DSP ਤੇ ਦਿੱਲੀ ਦੇ ਜਿਹੜੇ DP ਨੇ, ਇਹ ਤਬਾਦਲਾ ਜਿਹੜਾ ਦੀ ਹੋ ਸਕੂਗਾ। ਲੱਖ ਮੁੱਖ ਮੰਤਰੀ ਇਹਦਾ ਵਿਰੋਧ ਜਿਹੜਾ ਦੀ ਉਹ ਕਰ ਰਹੇ ਨੇ, ਇੱਕ ਸੈਪਰੇਟ ਇਸ਼ੂ ਜਿਹੜਾ ਦੀ ਉਹ ਨਾ ਹੋ ਜਾਏ। ਹਾਂ, ਇਹ ਗੱਲ ਠੀਕ ਹੈ, ਸਾਰੇ ਨਹੀਂ, ਬਹੁਤ ਸਾਰੇ ਜਿਹੜੇ ਅਫਸਰ ਨੇ ਉਹ ਜਿੰਨੀਆਂ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਦੀ ਉਹ ਮਿਲਦੀਆਂ ਨੇ ਉਹਨਾਂ ਉਹ ਕੰਮ ਨਹੀਂ ਕਰਦੇ। ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਜਿੰਨੀ ਪੁਲਿਸ ਫੋਰਸ ਜਿਹੜੀ ਉਹ ਪੰਜਾਬ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਉਦੋਂ ਅੱਧੀ ਵੀ ਹੈ ਨੀ ਗੀ, ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 30 ਹਿੱਸਾ ਦੀ ਜਿਹੜੀ ਉਹ ਹੈ ਨੀ ਗੀ। ਉੱਥੇ ਵੀ ਕੰਮ ਜਿਹੜਾ ਦੀ ਉਹ ਚੱਲ ਰਿਹਾ। ਜੇ ਤੁਸੀਂ ਜਿਹੜਾ ਦੀ ਉਹ ਦੇਖੋ, ਜਿਹੜਾ ਪੁਲਿਸ ਵਿਭਾਗ ਜਿਹੜਾ ਚੰਡੀਗੜ੍ਹ ਦੇ ਵਿੱਚ ਆ, ਉੱਥੇ ਕਿੰਨੇ ਅਫਸਰ ਜਿਹੜੇ ਨੇ ਜੀ ਉਹ ਉਹਨਾਂ ਦਫ਼ਤਰਾਂ ਦੇ ਵਿੱਚ ਜਿਹੜੇ ਉਹ ਬੈਠੇ ਆ, ਕਿੰਨੀਆਂ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਨੇ ਉਹ ਉੱਥੇ ਬੈਠੇ ਹੀ ਜਿਹੜੀਆਂ ਜੀ ਉਹ ਡੀਟੀਆਂ ਘਮਾਉਂਦੇ ਜਿਹੜਾ ਜੀ ਉਹ ਨਜ਼ਰ ਆਉਂਦੇ ਨੇ ਕਿ ਕਿਹਨੂੰ ਕਿੱਥੇ ਕੀ ਕਰਨਾ ਜੀ। ਇਹਦੇ ਵਿੱਚੋਂ ਹੀ ਨਿਕਲਿਆ ਹੋਇਆ ਸਾਰਾ ਕੁਝ, ਜਿਹੜਾ ਸੀਨੀਅਰ ਅਫਸਰਾਂ ਦੀ ਖਿੱਚਾਤੂਈ ਜਿਹੜੀ ਆਪਸ ਦੇ ਵਿੱਚ ਚੱਲ ਰਹੀ। ਜਿਹੜੇ ਅੱਜ ਦੀ ਵੀ ਮੈਂ ਤੁਹਾਡੇ ਨਾਲ ਖਬਰ ਜਿਹੜੀ ਉਹ ਸਾਂਝੀ ਕੀਤੀ ਕਿ ਹਾਈ ਕੋਰਟ ਨੇ ਉਸ ਮਾਮਲੇ ਵਿੱਚ ਜਿਹੜਾ ਜੀ ਉਹ ਕੀ ਕਿਹਾ। ਇਹ ਠੀਕ ਹੈ, ਪਰ ਪ੍ਰੋਬਲਮ ਜਿਹੜੀ ਹੈ ਨਾ ਜੀ, ਸਾਰੀ ਜੜ ਜਿਹੜੀ ਆ ਉਹ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਾਸਤੇ ਸੋਚਣ ਵਾਲਾ ਵਿਅਕਤੀ ਜਿਹੜਾ ਜੀ ਉਹ ਕਦੋਂ ਸੱਤਾ ਦੇ ਵਿੱਚ ਆਊਗਾ, ਜਿਹੜਾ ਆਪਣਾ ਨਾ ਸੋਚੇ, ਆਪਣੇ ਕੋੜਵੇਂ ਦਾ ਨਾ ਸੋਚੇ, ਉਹ ਪੰਜਾਬ ਦਾ ਸੋਚੇ। ਉਹ ਇਹ ਨਾ ਸੋਚੇ ਕਿ ਅਗਲੀ ਵਾਰੀ ਉਹਨੇ ਬਣਨਾ ਕਿ ਨਹੀਂ ਬਣਨਾ, ਪਰ ਉਹ ਸੁਧਾਰ ਜਿਹੜੇ ਜੀ ਉਹ ਕਰੇ ਉਹ। ਔਰ ਦੂਸਰੀ ਗੱਲ ਜਿਹੜੀ ਹੈ ਜੀ, ਅਸਲ 'ਚ ਇਸ ਵੇਲੇ ਤਾਂ ਹੁਣ ਤਾਂ ਇਹ ਬਣ ਰਿਹਾ ਕਿ ਬਹੁਤੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਬਾਹਰ ਹੀ ਤੁਰੇ ਜਾ ਰਹੇ ਨੇ। ਨਾ ਰਹੂਗਾ ਬਾਂਸ, ਨਾ ਵੱਜੂਗੀ ਬੰਸਰੀ, ਉਹ ਜਿਹੜੀ ਹੈ ਜੀ ਉਹ ਕਹਾਣੀ ਹੋ ਜਾਣੀ ਹੈ। ਪਰ ਜਿਵੇਂ ਮੈਂ ਜਿੱਥੋਂ ਸਟਾਰਟ ਕੀਤੀ ਉੱਥੇ ਹੀ ਇਸ ਜਵਾਬ ਦਾ ਜਿਹੜਾ ਜੀ ਉਹ ਐਂਡ ਕਰੂਗਾ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਸਰਕਾਰੀ ਨੌਕਰੀ ਦੀ ਜਿੰਨੀ ਲੈਣੀ ਔਖੀ ਹੈ, ਓਨਾ ਉਹਦੇ ਵਿੱਚੋਂ ਕੱਢਣਾ ਵੀ ਉਹਨੂੰ ਓਡਾ ਹੀ ਔਖਾ ਹੈ। ਜੀ ਬਿਲਕੁਲ। ਮਨਜੀਤ ਸਿੰਘ ਜੀ ਐਡਮਿੰਟਨ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮੈਂ ਗਿਆਨ ਮਨਜੀਤ ਸਿੰਘ ਬੋਲ ਰਿਹਾ ਐਡਮਿੰਟਨ ਤੋਂ ਜੀ। ਮੇਰੇ 2-3 ਸਵਾਲ ਨੇ। ਇੱਕ ਤੇ ਇਹ ਹੈ ਕਿ ਉਹ ਜਿਹੜੀ ਨਹਿਰ ਦਾ ਮਸਲਾ ਸੀ ਉਹ ਖਤਮ ਹੋ ਗਿਆ, ਠੱਡਾ ਪੈ ਗਿਆ। ਦੂਸਰਾ, ਜਿਹੜਾ ਸੁਪਰੀਮ ਕੋਰਟ ਨੇ ਪੱਗ ਦੇ ਉੱਤੇ, ਸਿੱਖਾਂ ਦੀ ਦਸਤਾਰ ਦੇ ਉੱਤੇ ਸਵਾਲ ਚੁੱਕ ਦਿੱਤਾ ਵੀ ਕੀ ਸਿੱਖਾਂ ਦੀ ਦਸਤਾਰ ਬੰਨ੍ਹਣੀ ਜ਼ਰੂਰੀ ਹੈ। ਕਿ ਇੱਕ ਵਾਰੀ ਸਿੱਖੀ ਦੇ ਬਾਰੇ 'ਚ ਕਾਨੂੰਨ ਕੱਢਿਆ ਸੀ, ਸਿੱਖੀ ਦਾ ਉਹ ਦੱਸੋ ਵੀ ਸਿੱਖ ਦੀ ਡੈਫੀਨੇਸ਼ਨ ਕੀ ਹੈ ਜੀ। ਸਿੱਖ ਦੀ ਡੈਫੀਨੇਸ਼ਨ ਪੁੱਛਣਾ ਕੋਰਟ ਨੂੰ ਕੀ ਮਤਲਬ ਹੈ ਕਿ ਸਿੱਖ ਦੀ ਡੈਫੀਨੇਸ਼ਨ ਪੁੱਛੇ ਵੀ ਸਿੱਖ ਕੌਣ ਹੈ। ਹੁਣ ਹਰ ਇੱਕ ਆਦਮੀ ਸਿੱਖ ਵੀ ਪੱਗ ਬੰਦਾ, ਮੁਸਲਮਾਨ ਨਹੀਂ ਬੰਦਾ। ਹਾਂਜੀ, ਤੁਹਾਡਾ ਸਵਾਲ ਹੈ ਮਨਜੀਤ ਸਿੰਘ ਜੀ? ਹਾਂਜੀ, ਮੇਰਾ ਦੂਜਾ ਸਵਾਲ ਹੀ ਹੈ ਜੀ। ਸੁਪਰੀਮ ਕੋਰਟ ਸਿੱਖਾਂ ਨਾਲ ਧੱਕਾ ਕਰ ਰਿਹਾ ਜੀ। ਠੀਕ ਹੈ। ਪਹਿਲੇ ਨਹਿਰ ਦਾ ਮਸਲਾ ਸੀ, ਦੂਜਾ ਸੁਪਰੀਮ ਕੋਰਟ ਦਾ ਇਹਦਾ ਜਿਹੜਾ ਆਪਾਂ ਸਿੱਖਾਂ ਦੇ ਉੱਤੇ ਪਹਿਲੇ ਆਇਡੈਂਟੀਫਿਕੇਸ਼ਨ ਤੇ ਚੁੱਕਿਆ, ਹੁਣ ਪੱਗ ਤੇ ਚੁੱਕਿਆ। ਇਹ ਸਿੱਖਾਂ ਦੀ ਹੇਠੀ ਕਰਨ ਵਾਸਤੇ ਸੁਪਰੀਮ ਕੋਰਟ ਜਾਣ ਕੇ ਉਹ ਲੈ ਰਹੀ ਹੈ ਉਹ ਦੂਜੇ ਪੱਖ ਦਾ। ਥੈਂਕ ਯੂ ਮਨਜੀਤ ਸਿੰਘ ਜੀ। ਇਹ ਸਵਾਲ ਹੀ ਹੈ ਤੁਹਾਡਾ ਜੀ। ਬਲਤੇਜ ਪੰਨੂ ਜੀ, ਉਹ ਜਿੱਥੇ ਤੱਕ ਤਾਂ SYL ਵਾਲਾ ਮਸਲਾ ਹੈ, ਜਿਹੜੇ ਤਾਂ ਰੈਗੂਲਰ ਲਿਸਨਰ ਨੇ ਉਹ ਜਾਣਦੇ ਨੇ ਜੀ। ਮੈਂ ਇੱਕ ਗੱਲ ਬਾਰ-ਬਾਰ ਜਿਹੜੀ ਜੀ ਉਹ ਕਹੀ ਆ ਕਿ ਇਹ ਇੱਕ ਸਿਆਸੀ ਮਸਲਾ ਹੈ ਜੀ। ਜਦੋਂ ਜਿਹੜਾ ਇੱਕ ਜਾਦੂਗਰ ਆਉਂਦਾ ਸੀ ਨਾ, ਝੋਲਾ ਲਿਆਉਂਦਾ ਸੀ, ਜਿਹੜੀ ਚੀਜ਼ ਚਾਹੀਦੀ ਸੀ ਉਹਦੇ ਵਿੱਚੋਂ ਕੱਢਦਾ ਸੀਗਾ। ਇਹ ਵੀ ਇੱਕ ਏਦਾਂ ਦਾ ਮਸਲਾ ਹੈ ਕਿ ਜਦੋਂ ਸਿਆਸਤਦਾਨਾਂ ਨੂੰ ਜ਼ਰੂਰਤ ਪੈਂਦੀ ਹੈ ਫਿਰ ਇਹ ਮਸਲਾ ਜਿਹੜਾ ਜੀ ਉਹ ਕੱਢ ਲਿਆ ਜਾਂਦਾ। ਅਕਸਰ ਲੋਕ ਉਦੋਂ ਵੀ ਬੜੇ ਫਿਕਰਮੰਦ ਸੀ ਜੀ ਹੁਣ ਕੀ ਹੋਊਗਾ। ਮੈਂ ਉਦੋਂ ਵੀ ਇਹ ਗੱਲ ਜਿਹੜੀ ਕਹੀ, ਅੱਜ ਵੀ ਮੇਰਾ ਜਿਹੜਾ ਜੀ ਐਡਾ ਸੌਖਾ ਨਹੀਂ ਗਾ
ਕਿ ਜਿਹੜਾ ਜੀ ਨਹਿਰ ਨਿਕਲ ਆਉਣੀ ਜਾਂ ਉਹ ਰਾਤੋਂ ਰਾਤ ਕੋਈ ਹੋਊਗਾ ਜੀ ਕਿ ਲਓ ਜੀ ਫੈਸਲਾ ਆ ਗਿਆ ਸਵੇਰ ਨੂੰ ਪਾਣੀ ਚੱਲਣਾ ਸ਼ੁਰੂ ਹੋ ਜਾਊਗਾ, ਨਾਟ ਪੋਸੀਬਲ। ਕੋਈ ਸਿਆਸੀ ਪਾਰਟੀ ਜਿਹੜੀ ਪੰਜਾਬ ਦੀ ABC ਕੋਈ ਹੋਵੇ ਜੀ, ਇਸ ਮਸਲੇ ਦੇ ਉੱਤੇ ਪੰਜਾਬ ਦੇ ਹਿੱਤਾਂ ਦੇ ਵਿਰੋਧ ਦੇ ਵਿੱਚ ਜਾ ਕੇ ਫੈਸਲਾ ਨਹੀਂ ਲੈ ਸਕਦੀ। ਇੰਨਾ ਜ਼ਰੂਰ ਹੈ ਕਿ ਨੁਕਸਾਨ ਜਿਹੜਾ ਕੀਤਾ ਮਾਰੇ ਵਕੀਲ ਖੜੇ ਖੁੜੇ ਕਰਕੇ, ਉਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਜ਼ਰੂਰ ਹੁੰਦਾ ਰਿਹਾ। ਮਨਪ੍ਰੀਤ ਬਾਦਲ ਹੋਰਾਂ ਨੇ ਇੱਕ ਦੋਸ਼ ਜਿਹੜਾ ਜੀ ਲਾਇਆ ਸੀਗਾ ਵਿਧਾਨ ਸਭਾ ਦੇ ਔਨ ਰਿਕਾਰਡ ਹੈ ਇਹ, ਕਿ SYL ਦੇ ਵਾਸਤੇ ਇਹਦੇ ਅਫਜ਼ਾਨੇ ਦੇ ਵਿੱਚ ਜਿਹੜੀ ਸੀ ਉਹ ਮੋਟੀ ਜ਼ਮੀਨ ਜਿਹੜੀ ਜਿੱਥੇ 5 ਸਟਾਰ ਹੋਟਲ ਬਣਿਆ ਹਰਿਆਣੇ ਦੇ ਵਿੱਚ ਉਹ ਲਈ ਗਈ ਸੀ। ਉਹਦਾ ਜਵਾਬ ਅਜੇ ਤੱਕ ਜਿਹੜਾ ਆਇਆ ਨਹੀਂ, ਭਾਵ ਕਿ ਸਿਆਸਤਦਾਨ ਨੇ ਆਪਣੀ ਗੇਮ ਜਿਹੜੀ ਹੈ ਜੀ ਉੜਦੀ ਜਾਂਦੇ। ਜਿੱਥੇ ਤੱਕ ਸਾਗਵਾਲ ਵਾਲੀ ਜਿਹੜੀ ਉਹ ਗੱਲ ਕੀਤੀ ਆ, ਅਨਫੋਰਚੂਨੇਟਲੀ ਇਹ ਜਿਹੜਾ ਦੀ ਇਹ ਇਸ ਤਰ੍ਹਾਂ ਦੀ ਟਿੱਪਣੀ ਜਿਹੜੀ ਉਹ ਹੋਣੀ ਇਹ ਮੰਦਭਾਗੀ ਆ, ਬਹੁਤ ਮੰਦਭਾਗੀ ਆ। ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹਨੇ ਵੀ ਇਹ ਕੀਤੀ ਆ ਬਹੁਤਾ ਕੁਛ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਉਹ ਮਹਿਜ਼ ਸਿੱਖ ਰੈਜੀਮੈਂਟ ਦਾ ਇਤਿਹਾਸ ਜਿਹੜਾ ਜੀ ਉਹ ਪੜ੍ਹ ਲਵੇ। ਉਦੋਂ ਬਾਅਦ ਹੋਰ ਕੁਛ ਉਹਨੂੰ ਜਾਣਨ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਹੈ ਕਿ ਕਿਵੇਂ ਵੱਖ-ਵੱਖ ਸਮੇਂ ਦੇ ਉੱਤੇ ਮੁਲਕ ਦੇ ਉੱਤੇ ਹੋਏ ਹਮਲਿਆਂ ਦੇ ਮੌਕੇ ਦੇ ਉੱਤੇ ਇਸ ਰੈਜੀਮੈਂਟ ਨੇ ਆਪਣੇ ਛਾਤੀਆਂ ਦੇ ਉੱਤੇ ਗੋਲੀਆਂ ਜਿਹੜੀਆਂ ਸੀਗੀਆਂ ਜੀ ਉਹ ਖਾਧੀਆਂ, ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਔਰ ਉਹ ਸਾਰੇ ਪੱਗਾਂ ਦੇ ਵਿੱਚ ਸਨ। ਔਰ ਜਿਹੜੇ ਮੌਜੂਦਾ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ, ਇਹਨਾਂ ਤੋਂ ਪਹਿਲਾਂ ਜਿਹੜੇ ਜਸਟਿਸ ਰਿਟਾਇਰਡ ਹੋਏ ਨੇ ਖੇਰ ਸਾਹਿਬ, ਉਸ ਪਗੜੀ ਦੇ ਵਿੱਚ ਸਨ ਜੀ। ਜੇ ਕਿਸੇ ਟਿੱਪਣੀ ਕਰਨ ਵਾਲੇ ਨੂੰ ਨਹੀਂ ਪਤਾ ਤੇ ਇਹ ਹੋ ਸਕਦਾ ਜੀ ਕਿ ਸ਼ਰਾਰਤਪੂਰਨ ਹੈ। ਬਹੁਤੀ ਡਿਟੇਲ ਦੇ ਵਿੱਚ ਮੈਂ ਫਿਰ ਕਹੂੰਗਾ ਜੀ ਜਾਣ ਦੀ ਜ਼ਰੂਰਤ ਨਹੀਂ। ਉਹ ਮਹਿਜ਼ ਇੱਕ ਸਿੱਖ ਰੈਜੀਮੈਂਟ ਦਾ ਇਤਿਹਾਸ ਜਿਹੜਾ ਜੀ ਕਿੰਨਾ ਉਹ ਮਾਣ ਮੱਤਾ ਇਤਿਹਾਸ ਹੈ, ਉਹਨਾਂ ਨੂੰ ਬਹੁਤੀਆਂ ਗੱਲਾਂ ਇਹਦੇ ਨਾਲ ਹੀ ਸਮਝ ਆ ਜਾਣਗੀਆਂ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਤੁਹਾਨੂੰ ਸਾਹਿਬ ਆ ਜਿਹੜਾ ਕੈਪਟਨ ਸਾਹਿਬ ਅਤਵਾਦ ਦਾ ਜਾਂ ਜਾ ਕੇ ਸੈਂਟਰ ਕੋ ਵੀ ਮੰਗਦਾ ਤੇ ਰੌਲੀ ਪਾਈ ਜਾਂਦਾ, ਜਿਹੜੇ ਅਸੀਂ 95 ਤੋਂ ਬਾਅਦ ਇੱਧਰ ਨੂੰ ਆਏ ਆ, ਸਾਡਾ ਕੋਈ ਨਾ ਕੋਈ ਉਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਝਗੜਾ ਸੀਗਾ, ਉਹ ਨਿਬੜ ਗਿਆ ਸਾਰੇ ਸੀਗਾ ਜ਼ਰੂਰ ਕਿ ਸਾਰੇ ਹੀ ਮਾੜਾ ਮੋਟਾ ਹਿੱਸਾ ਲੈਂਦੇ ਉਸ ਕੰਮ ਦੇ ਵਿੱਚ। ਕੀ ਇਹ ਜਦੋਂ ਕਿਤੇ ਵਾਪਸ ਆਵਾਂਗੇ ਕਿਤੇ ਉਹ ਪੁਰਾਣੇ ਕੇਸ ਕੱਢ ਕੇ, ਜਿੱਦਾਂ ਸਾਨੂੰ ਹੁਣ ਲੋਕ ਡਰੇ ਪਏ ਆ ਪਈ ਕਿਤੇ ਸਾਨੂੰ ਪੰਜਾਬ ਜਾਣਾ ਵੀ ਬੰਦ ਨਾ ਕਰ ਦੇਣ, ਵੀ ਉਹ ਪੁਰਾਣੀਆਂ ਗੱਲਾਂ ਕੱਢ ਕੇ ਵੇਲੇ ਆਹ ਕਰਦੇ ਸੀ ਆਹ ਕਰਦੇ, ਉਹ ਤਾਂ ਨਿਬੜ ਚੁੱਕੇ ਮਸਲੇ, ਅਦਾਲਤਾਂ ਨਿਬੜ ਚੁੱਕੇ ਆ, ਕਿਤੇ ਉਹ ਤਾਂ ਨਾ ਦੁਬਾਰਾ ਪੱਟ ਕੇ ਤੇ ਸਾਨੂੰ ਸਕੰਜੇ 'ਚ ਲਊਗੇ ਜੀ। ਥੈਂਕ ਯੂ ਜੀ। ਦੇਖੋ ਜਿਹੜਾ ਇਹ ਮੰਗ ਕੀਤੀ ਗਈ ਹੈ ਗ੍ਰਹਿ ਮੰਤਰਾਲੇ ਤੋਂ ਜਾ ਕੇ, ਤੁਹਾਡਾ ਇਸ਼ਾਰਾ ਉਸ ਪਾਸੇ ਵਾਲਾ ਜੀ, ਇਹ ਕਾਂਗਰਸ ਦੇ ਸਪੋਕਸਮੈਨ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਮੈਂ ਇਹ ਮਸਲਾ ਜਿਹੜਾ ਵੀ ਉਠਾਇਆ ਸੀਗਾ ਜ਼ੋਰਦਾਰ ਤਰੀਕੇ ਨਾਲ। ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿੱਥੇ ਵਾਰਦਾਤਾਂ ਹੋਈਆਂ ਜਿਹੜਾ ਇਹ ਕਿਹਾ ਜਾ ਰਿਹਾ ਕਿ ਇੱਥੇ ਕੱਟੜ ਅੱਤਵਾਦ ਜਿਹੜਾ ਉਹ ਸਿਰ ਚੁੱਕ ਰਿਹਾ ਤੇ ਗ੍ਰਹਿ ਮੰਤਰਾਲਾ ਜਿਹੜਾ ਜੀ ਇਹਦੇ ਉੱਤੇ ਕੁਛ ਕਰੇ? ਉਹ ਜਵਾਬ ਤਾਂ ਨਹੀਂ ਦੇ ਸਕੇ ਜੀ, ਕੋਈ ਜਵਾਬ ਨਹੀਂ ਹੈਗਾ ਇਹਦਾ। ਹਾਂ, ਉਹ 2020 ਤੇ ਲਿਆ ਕੇ ਜਿਹੜੀ ਗੱਲ ਖੜੀ ਕਰ ਦਿੰਦੇ। ਹੁਣ 2020 ਦੇ ਵਿੱਚ ਕੀ ਆ ਜੀ, ਉਹ ਤਾਂ 4 ਬੰਦੇ ਜਿਹੜੇ ਨੇ ਉਹ ਪੋਸਟਰ ਲੈ ਕੇ ਜ਼ਰੂਰ ਖੜੇ ਆ, ਤੇ ਇਹਦੋਂ ਵੱਧ ਤਾਂ ਕੁਛ ਨਹੀਂ ਹੈਗਾ। ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ UNO ਦੇ ਵਿੱਚ ਕੀ ਹੈ ਜੀ? ਹਾਂ, ਇਹ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਭੜਕਾਊ ਟਾਈਪ ਦੀਆਂ, ਉਹ ਨੁਕਸਾਨ ਦੂਜਿਆਂ ਦਾ ਜਿਹੜਾ ਜੀ ਉਹ ਬਹੁਤਾ ਕਰ ਜਾਂਦੀਆਂ ਨੇ। ਐਡੀ ਕੋਈ ਗੱਲ ਨਹੀਂ ਹੈਗੀ ਜੀ। ਤੁਹਾਡੀ ਇਹ ਜਿਹੜੀ ਫਿਕਰਮੰਦੀ ਆ ਜੀ, ਇਹ ਪੁੱਛਣ ਵਾਲੇ ਵੀ ਅਜੇ ਜਿਹੜੇ ਉਹ ਬੈਠੇ ਆ। ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਏਦਾਂ ਜਿਹੜਾ ਜੀ ਉਹ ਧੱਕਾ ਹੋ ਜਾਊਗਾ। ਹਾਂ, ਇੰਨਾ ਜ਼ਰੂਰ ਹੈ, ਇਹ ਕਿਹਾ ਜਾ ਰਿਹਾ ਜੀ ਕਿ ਇਹ ਐਕਚੁਅਲੀ ਸ਼ਾਇਦ ਕਪਤਾਨ ਸਾਹਿਬ ਦੀ ਆਪਣੀ ਗੱਲ ਨਾ ਹੋਵੇ, ਇਹ ਕੁਹਾਈ ਗਈ ਆ ਉਹਨਾਂ ਤੋਂ ਗੱਲ। ਕਿਹਨੇ ਕੁਹਾਈ ਆ, ਇਹ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ ਹੈ। ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਇਹੋ ਜਿਹੀ ਨਹੀਂ ਹੈਗੀ ਜਿਹਦੇ ਵਿੱਚ ਇਉਂ ਲੱਗਦਾ ਹੋਵੇ ਕਿ ਜਿਹੜਾ ਕੱਟੜ ਅੱਤਵਾਦ ਹੈ ਉਹ ਸਿਰ ਚੁੱਕ ਰਿਹਾ। ਜੇ ਫਿਕਰ ਕਰਨ ਦੀ ਲੋੜ ਹੈ ਪੰਜਾਬ ਦੇ ਵਾਸਤੇ, ਤਾਂ ਉਹ ਫਗਵਾੜੇ ਵਾਲੀਆਂ ਜਿਹੜੀਆਂ ਘਟਨਾਵਾਂ ਨੇ, ਫਗਵਾੜੇ ਵਰਗੀਆਂ ਘਟਨਾਵਾਂ ਨੇ, ਉਹਨਾਂ ਦੇ ਉੱਤੇ ਫਿਕਰ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੈ, ਕੌਣ ਇਹ ਲਾਂਬੂ ਜਿਹੜਾ ਜੀ ਉਹ ਲਾਉਣਾ ਚਾਹੁੰਦਾ। ਜਿਹੜਾ ਇਹ ਕੱਟੜ ਅੱਤਵਾਦ ਜਿਹੜਾ ਲਫ਼ਜ਼ ਵਰਤਿਆ ਗਿਆ ਨਾ ਜੀ ਬਾਰ-ਬਾਰ, ਇਹ ਮਹਿਜ਼ ਲਫ਼ਜ਼ ਵਰਤਣ ਦੇ ਵਾਸਤੇ ਲਫ਼ਜ਼ ਹੈ ਜੀ, ਇਦੋਂ ਵੱਧ ਹੋਰ ਕੁਛ ਨਹੀਂ ਹੈ ਜੀ। ਅੱਗੇ ਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਵੀ ਪਾਣੀ ਦੇ ਬਾਰੇ ਹੀ ਆ ਕਿ ਜਿੱਦਾਂ ਪਾਣੀ ਦਾ ਲੈਵਲ ਇੰਨਾ ਡੂੰਘਾ ਚਲੇ ਗਿਆ ਕਿ ਆਪਣੇ ਜਿੱਦਾਂ ਤੁਸੀਂ ਪੰਜਾਬ ਦੇ ਵਿੱਚ ਕਿਸਾਨਾਂ ਜਾਂ ਜੰਗ ਜਿਹੜੇ ਕਿਸਾਨ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈ ਕਿ ਝੋਨਾ ਲਾਉਣਾ ਜਾਂ ਝੋਨੇ ਤੋਂ ਬਿਨਾਂ ਸਾਡਾ ਸਰ ਸਕਦਾ ਜਾਂ ਆਪਣੀ ਅਗਲੀਆਂ ਜਨਰੇਸ਼ਨ ਪਾਣੀ ਨੂੰ ਸੇਵ ਕਰ ਲਈਏ? ਕਿਉਂਕਿ ਆਮ ਬੰਦੇ ਦੇ ਵੱਸੋਂ ਤਾਂ ਨਲਕੇ ਦਾ ਪਾਣੀ ਤਾਂ ਬਾਹਰ ਹੋ ਗਿਆ, ਉਹ ਤਾਂ ਆਲਰੇਡੀ ਮੰਗਤਾ ਬਣ ਗਿਆ ਪਾਣੀ ਲਈ। ਕੀ ਕੋਈ ਇਹੋ ਜਿਹੀ ਸੋਝੀ, ਕੋਈ ਇਹੋ ਜਿਹੀ ਚੇਤਨਾ ਹੈ ਪੰਜਾਬ ਦੇ ਵਿੱਚ? ਥੈਂਕ ਯੂ। ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ ਕਿ
ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਿਹੜਾ ਜੀ ਉਹ ਜਾਵਾਂਗੇ। ਸ਼ਾਇਦ ਉਹ ਰੁੱਖ ਵੀ ਫੋਟੋਆਂ 'ਚ ਵੇਖਿਆ ਕਰਨਗੇ ਤੇ ਇਹ ਵੀ ਦੇਖਿਆ ਕਰਨਗੇ ਕਿ ਇੱਥੇ ਪੰਜਾਬ ਨਾਂ ਦੀ ਕੋਈ ਜਿੱਥੇ ਬੜੀਆਂ ਹਰੀਆਂ ਭਰੀਆਂ ਫਸਲਾਂ ਜਿਹੜੀਆਂ ਉਹ ਕਿਸੇ ਟਾਈਮ ਦਿਸਦੀਆਂ ਹੁੰਦੀਆਂ ਸੀਗੀਆਂ। ਇਹ ਇੱਕ ਕੌੜਾ ਸੱਚ ਹੈ, ਕੰਧ ਦੇ ਉੱਤੇ ਲਿਖਿਆ ਹੋਇਆ ਸੱਚ ਹੈ ਜੀ ਕਿ ਪੰਜਾਬ ਰੇਗਿਸਤਾਨ ਵੱਲ ਨੂੰ ਵੱਧ ਰਿਹਾ, ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ। ਪੰਜਾਬ ਦੇ ਜਿਹੜੇ ਡਾਰਕ ਜ਼ੋਨ ਨੇ 3 ਪੱਤਣ ਨੇ ਜੀ, ਮਾਹਰ ਜਿਹੜੇ ਆ ਉਹ ਕਹਿੰਦੇ ਆ ਪਹਿਲੇ ਪੱਤਣ ਵਾਲਾ ਪਾਣੀ ਤਾਂ ਹੋ ਗਿਆ ਜੀ ਬਿਲਕੁਲ ਜ਼ਹਿਰੀਲਾ, ਉਹ ਮੁਕਾ ਲਿਆ। ਦੂਜਾ ਪੱਤਣ ਜਿਹੜਾ ਜੀ ਉੱਥੋਂ ਇਹ ਜ਼ੋਰ ਲੱਗਿਆ ਹੋਇਆ। ਜਿਹੜਾ ਤੀਜਾ ਪੱਤਣ ਹੈ, ਜੇ ਇਹ ਕਹਿੰਦੇ ਆ 50 ਸਾਲ ਚੰਗਾ ਮੀਂਹ ਪੈਂਦਾ ਰਵੇ ਤਾਂ ਵੀ ਤੀਜੇ ਪੱਤਣ ਦਾ ਪਾਣੀ ਜਿਹੜਾ ਜੀ ਉਹ ਆਪ ਨਹੀਂ ਹੋ ਸਕਦਾ। ਇਹ ਖੋਖਲੀ ਹੋ ਚੁੱਕੀ ਜਿਹੜੀ ਧਰਤੀ ਆ ਪੰਜਾਬ ਦੀ, ਉਹਦਾ ਬਣੂਗਾ ਕੀ ਜੇ ਮਹਾਰਾਜ ਦਾ ਜਿਹੜੀ ਦੀ ਉਹ ਗੱਲ ਮੰਨੀਏ ਕਿ ਜੇ ਜਿਸ ਕਿਸਮ ਦੇ ਨਾਲ ਮੌਸਮ ਦੇ ਵਿੱਚ ਤਬਦੀਲੀਆਂ ਜਿਹੜੀਆਂ ਜੀ ਉਹ ਖਤਰਨਾਕ ਵੇਖਣ ਨੂੰ ਮਿਲਦੀਆਂ ਨੇ। 15-20 ਮਿੰਟ ਮੀਂਹ ਪੈਂਦਾ ਜੀ ਉਹ ਮਿੱਟੀ ਤੱਕ ਪੱਟ ਦਿੰਦਾ, ਇੰਨੀ ਜ਼ੋਰ ਦੀ ਜਿਹੜਾ ਜੀ ਉਹ ਮੀਂਹ ਪੈਂਦਾ। ਉਹ ਪਾਣੀ ਸਿਮਦਾ ਨੀ ਗਾ। ਜਿਹੜੀ ਝੜੀ ਲੱਗਦੀ 3 ਦਿਨ ਦੀ ਝੜੀ, ਬਜ਼ੁਰਗ ਸਾਡੇ ਦਾਦਾ ਦਾਦੀ ਜਿਹੜੇ ਉਹ ਦੱਸਦੇ ਹੁੰਦੇ ਵੀ 3 ਦਿਨ ਜਿਹੜੀ ਝੜੀ ਲੱਗੀ ਉਹਨੂੰ ਝੜੀ ਗਿਣਦੇ ਹੁੰਦੇ ਸੀਗੇ। 3 ਦਿਨ ਲਗਾਤਾਰ ਨਿੱਕਾ ਜਿਹੜਾ ਜੀ ਉਹ ਮੀਂਹ ਪੈਂਦਾ ਰਹਿਣਾ, ਉਹ ਪਾਣੀ ਜੀਰ ਜਾਂਦਾ ਹੁੰਦਾ ਸੀਗਾ ਕਿਸੇ ਨਾ ਕਿਸੇ ਰੂਪ 'ਚ। ਨਹਿਰਾਂ ਪੱਕੀਆਂ ਹੋ ਗਈਆਂ, ਪਾਣੀ ਜੀਰਨੋਂ ਜਿਹੜਾ ਸੀਗਾ ਜੀ ਉਹ ਹਟ ਗਿਆ। ਇੱਕ ਜਿਹੜੀ ਤਹਿ ਗੰਦੇ ਪਾਣੀ ਦੀ, ਜਿਹੜਾ ਸ਼ਹਿਰਾਂ ਦਾ ਜਾਂ ਜਿਹੜਾ ਜਿੱਥੇ ਵੱਡੇ ਕਸਬਿਆਂ 'ਚ ਵੀ ਜਿਹੜਾ ਸੀਵਰੇਜ ਪੈ ਗਿਆ ਉਹ ਚੁੱਕ ਕੇ ਨਾਲਿਆਂ 'ਚ ਸੁੱਟ ਦਿੱਤਾ। ਇੱਕ ਵੱਡੀ ਮਿਸਾਲ ਬੁੱਢੇ ਨਾਲੇ ਦੀ ਆ ਜਿਹੜੀ ਲੁਧਿਆਣੇ ਵਾਲੇ ਦੀ। ਉਹ ਜਿਹੜੀ ਗੰਦੇ ਪਾਣੀ ਦੀ ਜਿਹੜੀ ਤਹਿ ਆ ਉਹ ਕੋਈ 7-8 ਫੁੱਟ ਜਿਹੜਾ ਦੀ ਧਰਤੀ ਦੇ ਹੇਠ ਜੰਮ ਗਈ ਆ, ਬਹੁਤ ਮੋਟੀ ਪਰਤ ਹੈ ਉਹ ਪਾਣੀ ਥੱਲੇ ਜੀਰਨ ਨਹੀਂ ਦਿੰਦੀ, ਜਿਹਦੇ ਕਰਕੇ ਗਲੀਆਂ ਵਗੈਰਾ ਦੇ ਵਿੱਚ ਪਾਣੀ ਖੜੋ ਜਾਂਦਾ, ਸੜਕਾਂ ਤੇ ਪਾਣੀ ਖੜੋ ਜਾਂਦਾ ਬੜੀ ਤੇਜ਼ੀ ਦੇ ਨਾਲ। ਤੁਸੀਂ ਦੇਖਿਆ ਹੋਣਾ ਪਹਿਲਾਂ ਨਹੀਂ ਸੀ ਖੜੋਂਦਾ ਕਿਉਂਕਿ ਪਾਣੀ ਜੀਰਦਾ ਸੀ। ਸੁਲਤਾਨਪੁਰ ਦੇ ਵਿੱਚ ਜਿਹੜੀ ਕਾਲੀ ਵੇਈ ਹੈ ਉਹਦੀ ਸਫਾਈ ਦੇ ਦੌਰਾਨ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ JVC ਮਸ਼ੀਨਾਂ ਦੇ ਨਾਲ ਕੀ ਕੀਤਾ, ਜਿਹੜੀ ਵੇਈ ਸੀ ਉਹਨੂੰ ਪੱਟਿਆ 8-8 ਫੁੱਟ ਪੱਟ ਕੇ ਉਹਨੂੰ ਫਿਰ ਉਹ ਮਿੱਟੀ ਜਿਹੜੀ ਸੀ ਉਹ ਪਾਤੀ। ਉਹਦੇ ਨਾਲ ਹੋਇਆ ਕੀ ਕਿ ਵੇਈ ਦੇ ਨੇੜੇ ਤੇੜੇ ਲੱਗਦੇ 10-10 15-15 ਕਿੱਲਿਆਂ ਦੇ ਫਾਸਲੇ ਦੇ ਵਿੱਚ 5-5 ਫੁੱਟ ਪਾਣੀ ਉੱਪਰ ਆ ਗਿਆ ਕਿਉਂਕਿ ਪਾਣੀ ਜੀਰਨ ਲੱਗ ਗਿਆ। ਪਾਣੀ ਜੀਰਦਾ ਨੀਗਾ। ਇਸ ਕਰਕੇ ਜਿੱਥੋਂ ਤੱਕ ਫਿਕਰਮੰਦੀ ਵਾਲੀ ਗੱਲ ਹੈ ਜੀ, ਸਹੀ ਪੁੱਛੋ ਮੈਨੂੰ ਨਜ਼ਰ ਨਹੀਂ ਆਉਂਦੀ। ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੈਗੀ ਹੈ ਕਿਉਂਕਿ ਉਹ ਲੂਣ ਦੇ ਬਰਾਬਰ ਵੀ ਨਹੀਂ ਗਏ। ਜਿਵੇਂ ਇੱਕ ਐਡਵੋਕੇਟ ਨੇ ਜਿਹੜੇ ਹੇਰ ਸਾਹਿਬ ਕਮਲਜੀਤ ਸਿੰਘ ਹੇਰ ਆ, ਉਹਨਾਂ ਦਾ ਨਾਮ ਮੁਕਤਸਰ ਦੇ ਵਿੱਚ ਉਹ ਕੁਦਰਤੀ ਖੇਤੀ ਕਰਦੇ ਆ, ਜਾਂ ਉਹਨਾਂ ਵਰਗੇ ਕੋਈ 2-4 ਜਿਹੜੇ ਜੀ ਉਹ ਹੋਰ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਨੇ, ਬਹੁਤ ਜ਼ਿਆਦਾ ਨਹੀਂ ਵੇਖੇ। ਤੁਸੀਂ ਕਿਸੇ ਨੂੰ ਕਹਿ ਕੇ ਦੇਖੋ, ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਦੇਖੋ, ਝਈਆਂ ਲੈ ਕੇ ਤੁਹਾਨੂੰ ਜਿਵੇਂ ਜਿਹੜੇ ਆ ਜੀ ਉਹ ਪੈਂਦੇ ਆ। ਉਦੋਂ ਬਾਅਦ ਤਾਂ ਕਿਸੇ ਨੂੰ ਇਉਂ ਲੱਗਦਾ ਜੀ ਕਿ ਕੀ ਲੋੜ ਆ ਸਮਝਾਉਣ ਦੀ, ਚੁੱਪ ਕਰਨਾ ਹੀ ਬਿਹਤਰ ਆ। ਇਹ ਕਬਰ ਜਿਹੜੀ ਹੈ ਜੀ ਉਹ ਆਪਣੇ ਹੱਥੀਂ ਪੰਜਾਬ ਦੇ ਲੋਕ ਜਿਹੜੇ ਆ ਜੀ ਉਹ ਪੁੱਟ ਰਹੇ ਆ। ਇਸੇ ਕਬਰ ਦੇ ਵਿੱਚ ਕਹਿਣਾ ਨਹੀਂ ਚਾਹੀਦਾ ਇਹ ਆਪ ਦਫਨ ਨਹੀਂ ਹੋਣੇ ਜੀ, ਅਗਲੀਆਂ ਜਨਰੇਸ਼ਨ ਵੀ ਜਿਹੜੀਆਂ ਨੇ ਨਾ ਜੀ ਉਹ ਦਫਨ ਹੋ ਜਾਣੀਆਂ ਨੇ। ਪੰਜਾਬ ਤੇਜ਼ੀ ਦੇ ਨਾਲ ਰੇਗਿਸਤਾਨ ਵੱਲ ਨੂੰ ਵੱਧ ਰਿਹਾ। ਇਹ ਮੈਂ ਕੋਈ ਇਹ ਸੁਣੀ ਸੁਣਾਈ ਗੱਲ ਨਹੀਂ ਕਹਿ ਰਿਹਾ। ਜਿਹੜੀਆਂ ਵੱਖ-ਵੱਖ ਮਾਹਰ ਲੋਕ ਨੇ, ਜਿਹੜੇ ਬਹੁਤ ਐਕਸਪਰਟ ਨੇ, ਉਹਨਾਂ ਦੀਆਂ ਜਿਹੜੀਆਂ ਜੀ ਇਹ ਕਹੀਆਂ ਹੋਈਆਂ ਗੱਲਾਂ ਨੇ ਕਿ ਪੰਜਾਬ ਜਿਹੜਾ ਜੀ ਉਹ ਰੇਗਿਸਤਾਨ ਬਣ ਜਾਊਗਾ ਬਹੁਤ ਜਲਦੀ, ਬਹੁਤ ਜ਼ਿਆਦਾ ਸਮਾਂ ਨਹੀਂ ਲੱਗਣਾ ਜੀ। ਸਤਨਾਮ ਸਿੰਘ ਜੀ, ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭੈਣ ਜੀ, ਕੱਟਿਓ ਨਾ ਮੇਰਾ ਫੋਨ ਜੀ। ਪੰਨੂ ਸਾਹਿਬ, ਮੈਂ ਦੋ ਛੋਟੇ ਜਿਹੇ, ਜਿਸ ਤਰ੍ਹਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਅੱਛੇ ਦਿਨ ਆने वाले हैं, बेटियां बचाओ, ਉਹ ਤਾਂ ਅਸੀਂ ਸਮਝ ਨਹੀਂ ਸਕੇ ਕਿਉਂਕਿ ਉਹ ਸਹੀ ਸੀ, ਉਹਨੇ ਆਪਣੇ ਵਾਅਦੇ ਪੂਰੇ ਕਰਤੇ, ਉਹਦੇ ਬੰਦੇ ਸਾਰੇ ਦਿਨ ਵਧੀਆ ਹੋ ਰਹੇ ਆ, ਸਭ ਕੁਝ ਹੋ ਰਿਹਾ ਉਹਦੇ ਰਾਜ 'ਚ। ਤੇ ਗਾਹਾਂ ਜਿਹੜੀਆਂ ਹੁਣ ਇਲੈਕਸ਼ਨ ਹੈ, ਕੀ ਅਸੀਂ ਉੱਦਾਂ ਦੇ ਵਾਅਦਿਆਂ ਨੂੰ ਉਹਨਾਂ ਮੁੜ ਕੇ ਸਮਝ ਸਕਾਂਗੇ ਵੀ ਇਹਦਾ ਕੀ ਮਤਲਬ ਸੀ। ਤੇ ਦੂਜਾ ਮੈਂ ਇਹ ਕਹਿੰਦਾ ਜਿਹੜੇ ਆਪਣੇ ਕੈਪਟਨ ਸਾਹਿਬ ਨੇ ਸਾਰੇ ਵਾਅਦੇ ਕੀਤੇ, ਜਿੱਦਾਂ ਇਹ ਵਿਧਾਇਕ ਹੁਣ ਗੁੱਸੇ ਉਹ ਉੱਪਰ ਚੱਲ ਜਾਂਦੇ ਰਾਹੁਲ ਗਾਂਧੀ ਕੋਲ, ਕੀ ਰਾਹੁਲ ਗਾਂਧੀ ਉਹਦੇ ਕੈਪਟਨ ਦੇ ਫੈਸਲੇ ਨੂੰ ਉਹਨੂੰ ਚੇਂਜ ਕਰ ਸਕਦਾ? ਉਹ ਕੋਈ ਹੈ ਕੋਈ ਮੈਂ ਇੱਦਾਂ ਦੀ ਤਾਕਤ ਮਤਲਬ ਕਰ ਸਕਦਾ ਜਿਹਨਾਂ ਜਾ ਕੇ ਉਹ ਲਾਲੀਪਾਪ ਦੇ ਕੇ ਤੋੜ ਦਊਗਾ ਇਹਨਾਂ ਨੂੰ ਸਾਰਿਆਂ ਨੂੰ? ਬਹੁਤ ਧੰਨਵਾਦ ਭੈਣ ਜੀ। ਥੈਂਕ ਯੂ ਜੀ। ਦੇਖੋ ਜੀ, ਇੱਕ ਤਾਂ ਗੱਲ ਜਿਹੜੀ ਤੁਸੀਂ ਕਹੀ ਜੁਮਲੇ ਜਿਹੜੇ ਸੀਗੇ ਜੀ ਅੱਛੇ ਦਿਨ ਆने वाले हैं, ਜਾਂ ਜਿਹੜਾ ਇਹ ਕਿਹਾ ਜਾਂਦਾ ਜੀ ਕਿ ਹੁਣ ਸਮਝ ਆਇਆ ਬੇਟੀ ਬਚਾਓ, ਕਿਹਦੇ ਤੋਂ ਬਚਾਓ, ਇਹ ਲੋਕਾਂ ਨੂੰ ਪਹਿਲਾਂ ਜਿਹੜਾ ਜੀ ਉਹ ਸਮਝ ਨਹੀਂ ਆਇਆ। ਹੁਣ ਜਿਹੜਾ ਜੀ ਸ਼ਾਇਦ ਕਿਤੇ ਨਾ ਕਿਤੇ ਆ ਰਿਹਾ। ਹੁਣ ਇਹ ਜੁਮਲੇਬਾਜ਼ੀ ਜਿਹੜੀ ਹੈ ਨਾ ਜੀ, ਇਹ ਪੰਜਾਬ ਦੇ ਵਿੱਚ ਥੋੜੀ ਹੋਈ ਕਿਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ। ਇਹ ਪੀਕੇ ਨੁਮਾ ਸਿਆਸਤ ਹੈ ਜੀ, ਇਹਨੂੰ ਮੈਂ ਪੀਕੇ ਨੁਮਾ ਸਿਆਸਤ ਕਹਿੰਦਾ। ਪੀਕੇ ਪ੍ਰਸ਼ਾਂਤ ਉਹਨਾਂ ਨੇ ਇਹ ਜਿਹੜੀ ਦੀ ਜੁਮਲੇਬਾਜ਼ੀ ਦੀ, ਉਹ ਚਾਹੇ
ਸੈਂਟਰ ਦੀ 14 ਦੀ ਜਿਹੜੀ ਇਲੈਕਸ਼ਨ ਆ ਉਹ ਹੋਵੇ, ਤੇ ਚਾਹੇ ਬਿਹਾਰ ਦੀ ਇਲੈਕਸ਼ਨ ਜਿਹੜੀ ਆ ਜੀ ਉਹ ਹੋਵੇ, ਤੇ ਚਾਹੇ ਪੰਜਾਬ ਦੀ ਇਲੈਕਸ਼ਨ ਹੈ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਪੀਕੇ ਹੋਰਾਂ ਦੀ ਸੌਦੇਬਾਜ਼ੀ ਜਿਹੜੀ ਆ ਜੀ ਦੋਨਾਂ ਵੱਡੀਆਂ ਪਾਰਟੀਆਂ ਨਾਲ ਚੱਲ ਰਹੀ ਆ। ਦੇਖੋ ਕਿਹੜੀ ਪਾਰਟੀ ਵੱਲ ਨੂੰ ਜਾਂਦੇ ਆ, ਜਿੱਧਰੋਂ ਜ਼ਿਆਦਾ ਮਾਲ ਜਿਹੜਾ ਜੀ ਉਹ ਮਿਲੂਗਾ, ਤੇ ਨਵੇਂ ਨਾਅਰੇ ਜਿਹੜੇ ਆ ਜੀ ਉਹ ਕੀ ਲੈ ਕੇ ਆਉਂਦੇ ਆ, ਇਹ ਤਾਂ ਜਿਹੜੀਆਂ ਜੀ ਕੁਝ ਮਹੀਨਿਆਂ ਤੋਂ ਬਾਅਦ ਪਤਾ ਲੱਗੂਗਾ। ਜਿਹੜੀ ਗੱਲ ਤੁਸੀਂ ਦੂਸਰੀ ਪੁੱਛੀ ਹੈ ਜੀ, ਇਹਦੇ ਵਿੱਚ ਦੋ ਸਵਾਲ ਨੇ ਜਿਹੜਾ ਜੀ ਉਹ ਛਿਪੇ ਹੋਏ। ਉਹ ਇਹ ਕਿ ਕੀ ਪਹਿਲੀ ਤਾਂ ਜਿਹੜਾ ਸਵਾਲ ਹੈ ਜੀ ਕਿ ਕੀ ਰਾਹੁਲ ਗਾਂਧੀ ਹੋਰੀ ਚੇਂਜ ਕਰ ਸਕਦੇ ਆ। ਦੇਖੋ ਉਹ ਪਾਰਟੀ ਦੇ ਪ੍ਰਧਾਨ ਨੇ, ਚੇਂਜ ਕਰਨ ਨੂੰ ਤਾਂ ਕੁਝ ਵੀ ਕਰ ਸਕਦੇ ਆ, ਪਰ ਇਹਦੇ ਨਾਲ ਦੂਜਾ ਜਿਹੜਾ ਸਵਾਲ ਹੈ ਨਾ ਜੀ ਉਹ ਪੈਦਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਸਰਕਾਰ ਹੈ ਉਹਦੇ ਬਾਰੇ ਕੀ ਉਹ ਕੋਈ ਸਖਤ ਫੈਸਲਾ ਲੈ ਸਕਦੇ ਆ। ਸ਼ਾਇਦ ਹਾਲ ਦੀ ਘੜੀ ਨਾ ਲੈਣ, ਕਰਨਾਟਕ ਦੀ ਚੋਣ ਦੇ ਉੱਤੇ ਉਹਦਾ ਕੋਈ ਅਸਰ ਨਾ ਪੈ ਜਾਵੇ, ਪਰ ਜਿਹੜੇ ਇਹ ਵਿਧਾਇਕ ਜਾ ਕੇ ਦਿੱਲੀ ਬਹਿ ਗਏ ਆ ਏਡਾ ਸੌਖਾ ਨਹੀਂ। ਇੱਥੇ ਸਾਨੂੰ ਕਾਂਗਰਸ ਦੇ ਅੰਦਰ ਜਿਹੜੀ ਧੜੇਬੰਦੀ ਆ, ਜਿਹੜੀ ਪੰਜਾਬ ਕਾਂਗਰਸ ਦੇ ਅੰਦਰਲੀ ਜਿਹੜੀ ਧੜੇਬੰਦੀ ਆ, ਜਿਹਦਾ ਇੱਕ ਛੋਟਾ ਜਿਹਾ ਤੁਹਾਨੂੰ ਚੈਪਟਰ ਜਿਹੜਾ ਯਾਦ ਹੈ, ਜਿਹੜੇ ਸੁਨੀਲ ਜਾਖੜ ਹੋਰੀ ਮੋੜੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ, ਉਹਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਕਿ ਊਠ ਜਿਹੜਾ ਜੀ ਉਹ ਕਿਸੇ ਵੀ ਕਰਵਟ ਬੈਠ ਸਕਦਾ ਹੈ। ਇੱਥੇ ਪੰਜਾਬ ਦੀ ਸਿਆਸਤ ਦੇ ਬਾਰੇ ਦੇ ਵਿੱਚ ਕੁਛ ਉਥਲ ਪੁਥਲ ਹੋਣ ਦੇ, ਈਵਨ ਮੈਂ ਤਾਂ ਇਹ ਕਹੂੰਗਾ ਸਮੇਂ ਤੋਂ ਪਹਿਲਾਂ ਗੱਲ ਹੋਊਗੀ, ਮੈਂ ਉਹ ਤਾਂ ਨਹੀਂ ਅਜੇ ਜਿਹੜਾ ਦੀ ਉਹ ਕਰਨੀ, ਪਰ ਵੱਡੇ ਉਥਲ ਪੁਥਲ ਦੀ ਆਸ ਵੀ ਜਿਹੜੀ ਹੈ ਜੀ ਉਹ ਕੀ ਜਾ ਰਹੀ ਹੈ। 31,000 ਕਰੋੜ ਰੁਪਏ ਦੇ ਉੱਤੇ ਲਾਈਨ ਫੇਰਨ ਵਾਲੀ ਜਾਂ ਇਹਦੇ ਨਾਲ ਜੁੜੀਆਂ ਅਗਲੀਆਂ ਜਿਹੜੀਆਂ ਦੀ ਉਹ ਕੰਡੀਸ਼ਨਾਂ ਨੇ। ਸਮਾਂ ਆ ਲੈਣ ਦਿਓ ਜੀ, ਸਮਾਂ ਜਵਾਬ ਦੇ ਦੂਗਾ ਬਹੁਤੇ ਸਵਾਲਾਂ ਦੇ ਜੀ। ਪੌਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਪੁੱਛਣਾ ਚਾਹੁੰਦਾ ਜਿਹੜਾ ਇੱਕ ਤਾਂ ਜਿਹੜੇ ਆਪਾਂ ਜਿਹੜੀ ਕੁੜੀ ਦਾ ਰੇਪ ਹੋਇਆ ਤੇ ਉਹਦਾ ਇੰਨਾ ਉਹਦੀ ਕੀਤੀ ਜਾਂਦੀ ਹੈਗੀ ਆਪਣੀ ਜਿਹੜੀ ਇਹ ਕਿਸੇ ਰਿਲੀਜਨ ਨੂੰ ਅਟੈਕ ਕਰਨ ਵਾਸਤੇ, ਪੋਲੀਟੀਕਲ ਪਾਰਟੀ ਨੂੰ ਅਟੈਕ ਕਰਨ ਵਾਸਤੇ ਕੀਤੀ ਜਾ ਰਹੀ, ਜਾਂ ਇਹ ਵੀ ਇਹ ਜਾਂ ਹਿੰਦੂ ਧਰਮ ਜਾਂ ਜਿਹੜੀ BJP ਰੇਪ ਦੇ ਇਹਨਾਂ ਕਰਕੇ ਹੁੰਦੇ ਹੈਗੇ ਵੀ ਜੇ ਆਪਾਂ ਅਟੈਕ ਕਰਨਾ ਕਿਸੇ ਰਿਲੀਜਨ ਨੂੰ, ਫਿਰ ਉਹ ਇਹਨਾਂ ਨੂੰ ਕੰਪੇਅਰ ਕਰਨਾ ਚਾਹੀਦਾ ਕਿ ਜਿਹੜੇ ਦੂਜੇ ਰਿਲੀਜਨ ਆ ਵੀ ਉਹ ਫਿਰ ਉਹਨਾਂ ਦੇ ਵੀ ਜਦੋਂ ਰੇਪ ਹੁੰਦੇ ਉਹਨਾਂ ਦੇ ਵੀ ਰਿਲੀਜਨ ਨੂੰ ਨਾਲ ਜੋੜਨਾ ਚਾਹੀਦਾ। ਤੇ ਬਾਕੀ ਜਿਹੜਾ ਕੁੜੀ ਆਪਣੀ ਇੱਕ ਪਾਕਿਸਤਾਨ ਵਿੱਚ ਹੋਇਆ ਇਸ਼ੂ, ਤੇ ਇਹ ਫਿਰ ਵੀ ਆਪਣੀ SGPC ਨੂੰ ਆਪਣਾ ਕਰਦੇ ਹੈਗੇ ਅਟੈਕ ਰਾਈਟ। ਤੇ ਇਹਨਾਂ ਸੌਂ ਕਹਿਣਾ ਚਾਹੀਦਾ ਵੀ ਅਸੀਂ ਰਲ ਮਿਲ ਕੇ ਮੀਡੀਆ ਨੇ, ਐਂਟਰਟੇਨਮੈਂਟ ਨੇ, ਜਿਹੜੇ ਜੁਡੀਸ਼ਰੀ ਨੇ ਆਪਣੇ ਜਿਹੜਾ ਕੁਛ ਉੱਥੇ ਖੜਾ ਕਰ ਰਹੇ, ਇਹ ਤਾਂ ਜੇ ਟ੍ਰੇਲਰ ਹੈਗਾ ਵੀ ਆਪਾਂ ਨੂੰ ਵੀ ਰੈਡੀ ਹੋਣਾ ਚਾਹੀਦਾ ਇਹਨਾਂ ਕੰਮਾਂ ਵਾਸਤੇ। ਵੀ ਜੇ ਲਾਭ ਇੱਕ ਨਾ ਹੋ ਗਿਆ, ਬੱਚੇ ਹੋ ਗਏ, ਗਾਂ ਕਿਸੇ ਨਾਲ ਹੋਰ ਵੀ ਹੋ ਜਾਂਦਾ ਲਾਭ, ਵੀ ਇਹ ਕੁਛ ਵਾਸਤੇ ਆਪਾਂ ਰੈਡੀ ਹੋਣਾ ਚਾਹੀਦਾ, ਵੀ ਆਪਣਾ ਧਰਮ ਛੱਡਣੇ ਚਾਹੀਦੇ। ਇਹੀ ਕਹਿਣਾ ਚਾਹੁੰਦਾ। ਥੈਂਕ ਯੂ। ਸੈਕੰਡ ਸਵਾਲ ਦਾ ਪਹਿਲਾ ਜਵਾਬ ਦੇ ਦੇਵਾਂ ਕਿ ਜਿਹੜੀ ਕਿਰਨ ਬਾਲਾ ਹੈ, ਜੇ ਉਹ ਤੁਹਾਡੀ ਜਿਹੜੀ ਜੀ ਨੇੜਲੇ ਰਿਸ਼ਤੇ 'ਚ ਹੋਵੇ, ਭੈਣ ਹੋਵੇ, ਧੀ ਹੋਵੇ, ਫਿਰ ਤੁਹਾਡਾ ਇਹ ਜਵਾਬ ਹੋਊਗਾ। ਇਹ ਆਪਣੇ ਆਪ ਨੂੰ ਜਿਹੜਾ ਦੀ ਉਹ ਪੁੱਛ ਲੈਣਾ। ਮੇਰਾ ਖਿਆਲ ਬੈਟਰ ਆਨਸਰ ਤੁਹਾਨੂੰ ਜਿਹੜਾ ਦੀ ਉਹ ਮਿਲ ਜੂਗਾ। ਜਿਹੜੇ ਜਿਹਨੂੰ ਤੁਸੀਂ ਮੇਰਾ ਖਿਆਲ ਸ਼ਾਇਦ ਕਿਤੇ ਨਾ ਕਿਤੇ ਮਾਡਰਨ ਜਿਹੜਾ ਦੀ ਉਹ ਵਿਚਾਰਧਾਰਾ ਦਾ ਨਾਮ ਦਿੰਦੇ ਨੇ ਤੁਹਾਡੇ ਵਰਗੇ ਲੋਕ, ਇਹ ਆਪਣੇ ਆਪ ਨੂੰ ਇੱਕ ਭਰਾ ਦੇ ਤੌਰ ਤੇ, ਪਿਓ ਦੇ ਤੌਰ ਦੇ ਉੱਤੇ ਰੱਖ ਕੇ ਜਿਹੜਾ ਦੀ ਉਹ ਦੇਖਣਾ ਹੈ। ਦੂਸਰਾ ਜਿਹੜਾ ਸਵਾਲ ਤੁਸੀਂ ਕੀਤਾ ਕਿ ਧਰਮ ਦੇ ਉੱਤੇ, ਨਹੀਂ, ਕੋਈ ਧਰਮ ਦੇ ਉੱਤੇ ਅਟੈਕ ਨਹੀਂ ਹੋ ਰਿਹਾ ਜੀ, ਨਹੀਂ ਹੋ ਰਿਹਾ। ਜਿਹੜੀ ਇਸ ਬੱਚੀ ਦਾ ਮਾਮਲਾ ਉਠਾਉਣ ਵਾਲੀ ਕੁੜੀ ਆ ਉਹ ਹਿੰਦੂ ਧਰਮ ਦੇ ਵਿੱਚੋਂ ਆ। ਜਿਹੜੇ ਆਫੀਸਰ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਆ ਔਰ ਉਹਨੇ ਜਿਹੜੇ ਪਰਦੇ ਪਾਉਣ ਵਾਲੇ ਸੀ ਉਹ ਨੰਗੇ ਕੀਤੇ ਆ, ਉਹ ਹਿੰਦੂ ਧਰਮ ਦੇ ਵਿੱਚੋਂ ਆ। ਜਿਹੜੇ ਲੋਕ ਉੱਠ ਕੇ ਖੜੇ ਹੋਏ ਆ ਉਹ ਕਿਸੇ ਇੱਕ ਧਰਮ ਦੇ ਉੱਠ ਕੇ ਨਹੀਂ ਖੜੇ ਹੋਏ ਜੀ, ਸਾਰੇ ਧਰਮਾਂ ਵਾਲੇ ਉੱਠ ਕੇ ਜਿਹੜਾ ਜੀ ਉਹ ਖੜੇ ਹੋਏ ਆ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ, ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਨਿਖੇੜ ਕੇ ਵੇਖਣ ਦੀ ਲੋੜ ਆ। ਉਹ ਹੈ ਜੀ, ਇੱਕ ਤਾਂ ਜਿਹੜਾ ਹਿੰਦੂ ਧਰਮ ਤੇ ਇੱਕ ਹੈ ਹਿੰਦੂਤਵ। ਇਹ ਦੋ ਡਿਫਰੈਂਟ ਚੀਜ਼ਾਂ ਨੇ, ਇਹਨਾਂ ਨੂੰ ਰਲਗੱਡ ਨਾ ਆਪਸ ਦੇ ਵਿੱਚ ਜਿਹੜਾ ਉਹ ਕਰੋ। ਜਿਹੜਾ ਹਿੰਦੂ ਧਰਮ ਹੈ ਉਹ ਬਿਲਕੁਲ ਇੱਕ ਧਰਮ ਹੈ, ਉਹਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਜੀ ਉਹ ਜੇ ਉਹਨੂੰ ਮੰਨਦੇ ਨੇ, ਉਹਨਾਂ ਦੀ ਆਜ਼ਾਦੀ ਹੈ ਔਰ ਉਹਨੂੰ ਕੋਈ ਰੋਕਿਆ ਨਹੀਂ ਜਾ ਸਕਦਾ ਵਿਦ ਡਿਊ ਰਿਸਪੈਕਟ। ਜਿਹੜਾ ਹਿੰਦੂਤਵ ਹੈ ਇਹ ਸਾਵਰਕਰ ਤੋਂ ਬਾਅਦ ਜਿਹੜਾ ਜੀ ਉਹ ਆਉਂਦਾ, ਇਸ ਕਰਕੇ ਉਹਦੇ ਵਿੱਚ ਜਿਹੜਾ ਹੈ ਜੀ ਸੰਘ ਦਾ ਜਿਹੜਾ ਜੀ ਏਜੰਡਾ ਉਹ ਤਾਂ ਕਿਤੇ ਨਾ ਕਿਤੇ ਆ ਸਕਦਾ, ਪਰ ਧਰਮ ਦਾ ਏਜੰਡਾ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਗਾ। ਕੁਛ ਲੋਕਾਂ ਨੇ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਹ ਕੋਸ਼ਿਸ਼ਾਂ 'ਚ ਸਫਲ ਨਹੀਂ ਹੋ ਸਕੇ। ਇਹ ਵੀ ਮੈਂ ਸਮਝਦਾ ਇਹਦੇ ਵਾਸਤੇ ਮੁਲਕ ਦੇ ਲੋਕਾਂ ਨੂੰ ਸ਼ਾਬਾਸ਼ੀ ਜਿਹੜੀ ਹੈ ਜੀ ਉਹ ਦੇਣੀ ਚਾਹੀਦੀ ਆ, ਜਿਹੜੇ ਤੁਰੰਤ ਰਿਐਕਟ ਕਰਨ ਵਾਲੇ, ਔਰ ਉਹਨਾਂ ਨੇ ਚੰਗਾ ਜਿਹੜਾ ਜੀ ਉਹ ਲਿਖਿਆ, ਉਹਨਾਂ ਨੇ ਉਹ ਕੋਸ਼ਿਸ਼ ਸਫਲ ਨਹੀਂ ਹੋਣ ਦਿੱਤੀ। ਹਾਂ, ਜੇ
ਤੁਹਾਡੇ ਵਰਗਿਆਂ ਦੇ ਹੱਥ ਹੁੰਦਾ, ਜਿਵੇਂ ਜਿਹੋ ਜਿਹੀ ਤੁਹਾਡੀ ਵਿਚਾਰਧਾਰਾ ਅਕਸਰ ਜਿਹੜੀ ਉਹ ਨਜ਼ਰ ਆਉਂਦੀ ਹੈ, ਤੇ ਫਿਰ ਉਹ ਕਾਫੀ ਹੱਦ ਤੱਕ ਹੋ ਸਕਦਾ ਜੀ ਸਫਲ ਵੀ ਹੋ ਜਾਂਦੇ ਤੇ ਅੱਜ ਨੂੰ ਦੰਗੇ ਵੀ ਇੱਥੇ ਹੋ ਰਹੇ ਹੁੰਦੇ। ਇਸ ਮਾਮਲੇ ਦੇ ਉੱਤੇ ਕੋਈ ਦੋ ਧਰਮਾਂ ਦੇ ਵਿਚਾਲੇ ਪਾੜ ਨਜ਼ਰ ਨਹੀਂ ਆਇਆ, ਨਾ ਇਹ ਧਰਮਾਂ ਦਾ ਮਾਮਲਾ ਹੀ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗਿਆਨ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਣੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਫਤਿਹ ਜੀ। ਹਾਂਜੀ ਹਾਂਜੀ, ਸਵਾਲ ਕਰੋ। ਹਾਂਜੀ, ਦੂਸਰੀ ਗੱਲ ਇਹ ਆ, ਜਿਹੜਾ ਲੜਕੀ ਹੈਗੀ ਇਹ ਗਈ ਜਾ ਕੇ ਉੱਥੇ ਮੁਸਲਮਾਨੀ ਬਣ ਗਈ ਆ, ਇਹਨੂੰ ਇੰਨਾ ਕਿਉਂ ਚੱਕਦੇ ਆ? ਉਹਦੇ ਕਰਮਾਂ ਛੱਡ ਆਪੇ ਦੁਖੀ ਹੋਊਗੀ, ਜਦੋਂ ਹੋਊਗੀ ਤੇ ਸਹੀ ਹੋ। ਤੇ ਆਪਾਂ ਨੂੰ ਇੱਥੇ ਲਈ ਫਿਰਦੇ ਆ ਹਰ ਇੱਕ ਜਗ੍ਹਾ, ਉਹ ਜੀ ਐ ਆ ਫਲਾਨਾ ਹੈ ਜੀ, ਕੋਈ ਪੁੱਛਦਾ, ਇਹਦੀ ਲੋੜ ਹੀ ਨਹੀਂ ਚਰਚਾ ਕਰਨੀ। ਬਸ ਥੈਂਕ ਯੂ। ਤੁਹਾਡੀ ਗੱਲ ਜਿਹੜੀ ਜੀ ਉਹ ਸਿਆਣੀ ਹੈ, ਮੈਂ ਇਹਨੂੰ ਕਹਿੰਦਾ ਜੀ ਇੰਨਾ ਜ਼ਿਆਦਾ ਲੋੜ ਤੋਂ ਵੱਧ ਜਿਹੜਾ ਨਾ ਜੀ ਉਹ ਜ਼ੋਰ ਦੇ ਦਿੱਤਾ ਗਿਆ ਵੀ ਜਿਵੇਂ ਦੋ ਮੁਲਕਾਂ ਦਾ ਨਾ ਜੀ ਇਹ ਕੋਈ ਖਤਰਾ ਉੱਠ ਕੇ ਜਿਹੜਾ ਜੀ ਉਹ ਖੜਾ ਹੋ ਗਿਆ ਹੋਵੇ। ਮੈਨੂੰ ਇਹ ਲੱਗਦਾ ਜੀ ਕਿ ਮੈਂ ਤਾਂ ਇਹ ਕਹੂੰਗਾ ਕਿ ਉਹਦੇ ਉੱਤੇ ਕੋਈ ਮੁਸੀਬਤ ਨਾ ਆਵੇ, ਕਿਸੇ ਤੇ ਵੀ ਕੋਈ ਮੁਸੀਬਤ ਨਾ ਆਵੇ। ਕਦੀ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ, ਪਰ ਕਿਰਨ ਬਾਲਾ ਜਿਹੜੀ ਹੈ ਨਾ ਜੀ ਉਹਨੇ ਮੁਸੀਬਤ ਮੁੱਲ ਲੈ ਲਈ ਹੈ। ਤੁਸੀਂ ਦੇਖਣਾ ਆਉਣ ਵਾਲੇ ਜੀ ਅਤੇ ਜੀ ਆਪਾਂ ਦੁਬਾਰਾ ਜੁੜਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਉਹਨਾਂ ਦੀ ਲਾਈਨ ਕੱਟੀ ਗਈ ਆ ਅਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਜੀ। ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM। ਸੈਣੀ ਪਰਿਵਾਰ ਦੀ 30 ਸਾਲਾ ਲੜਕੀ ਜਿਸ ਦਾ ਕੱਦ 5 ਫੁੱਟ 5 ਇੰਚ ਹੈ। ਲੜਕੀ ਨੇ ਮੈਡੀਕਲ ਅਸਿਸਟੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਇਸ ਵਕਤ ਚੰਗੀ ਜੌਬ ਕਰ ਰਹੀ ਹੈ। ਇਸ ਪਰਿਵਾਰ ਨੂੰ ਚੰਗੇ ਪੜ੍ਹੇ ਲਿਖੇ ਲੜਕੇ ਦੀ ਜ਼ਰੂਰਤ ਹੈ। ਲੜਕਾ ਕੈਨੇਡਾ ਜਾਂ ਫਿਰ ਅਮਰੀਕਾ ਦਾ ਸਿਟੀਜ਼ਨ ਵੀ ਹੋ ਸਕਦਾ ਹੈ ਅਤੇ ਇੰਡੀਆ ਰਹਿੰਦੇ ਲੜਕੇ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਦੁਆਬਾ ਖੇਤਰ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਇਸ ਪਰਿਵਾਰ ਨੂੰ ਕੋਈ ਵੀ ਜਾਤੀ ਬੰਧਨ ਨਹੀਂ ਹੈ। ਲੜਕਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਬਲਬੀਰ ਸਿੰਘ ਜੀ ਨੂੰ 5597506154 559 750 6154। ਜੱਟ ਸਿੱਖ ਪਰਿਵਾਰ ਦੀ 35 ਸਾਲਾ ਲੜਕੀ ਜਿਸ ਦਾ ਕੱਦ 5 ਫੁੱਟ 9 ਇੰਚ ਹੈ। ਲੜਕੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਅਤੇ ਲੜਕੀ ਟੀਚਰ ਹੈ। ਇਸ ਪਰਿਵਾਰ ਨੂੰ ਚੰਗੇ ਪੜ੍ਹੇ ਲਿਖੇ ਅਮਰੀਕਨ ਸਿਟੀਜ਼ਨ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਲੜਕੇ ਦੀ ਜ਼ਰੂਰਤ ਹੈ। ਇੰਡੀਆ ਰਹਿੰਦੇ ਪੜ੍ਹੇ ਲਿਖੇ ਲੜਕੇ ਲਈ ਵੀ ਵਿਚਾਰ ਕੀਤੀ ਜਾ ਸਕਦੀ ਹੈ। ਦੁਆਬਾ ਖੇਤਰ ਨੂੰ ਪਹਿਲ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167407866 916 740 7866। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਲਾਈਨ ਕੋਈ ਡਿਸਕਨੈਕਟ ਹੋ ਗਈ ਸੀ ਜੀ। ਸਾਡੇ ਨਾਲ ਜੁੜੇ ਹੋਏ ਨੇ ਗੁਰਦੀਪ ਸਿੰਘ ਜੀ ਨਿਊਯਾਰਕ। ਹਾਂਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਜੀ, ਸਵਾਲ ਛੋਟੇ ਤੋਂ ਛੋਟਾ ਪੁੱਛਿਆ ਕਰੋ, ਆਪਣੀਆਂ ਦਲੀਲਾਂ ਨਾ ਦਿਆ ਕਰੋ, ਸਿੱਧਾ ਸਵਾਲ ਤੇ ਆਇਆ ਕਰੋ। ਹਾਂਜੀ ਪੰਨੂ ਸਾਹਿਬ, ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਆਪਣੇ ਪੰਜਾਬੀਆਂ ਨੂੰ ਕਈਆਂ ਸੂਬਿਆਂ ਦੇ ਵਿੱਚ ਕੋਈ ਕਾਨੂੰਨੀ ਤੌਰ ਤੇ ਜ਼ਮੀਨ ਜਾਇਦਾਦ ਲੈਣ ਦਾ ਅਧਿਕਾਰ ਨਹੀਂ ਹੈ, ਤੇ ਉਹਨਾਂ ਸੂਬਿਆਂ ਦੇ ਲੋਕ ਜਦੋਂ ਸਾਡੇ ਪੰਜਾਬ 'ਚ ਆਣ ਕੇ ਜ਼ਮੀਨ ਜਾਇਦਾਦ ਜਾਂ ਹੋਰ ਪ੍ਰੋਪਰਟੀਆਂ ਲੈਂਦੇ ਆ ਤੇ ਇੱਥੇ ਦੇ ਪੱਕੇ ਰੈਜ਼ੀਡੈਂਸੀ ਵਸਨੀਕ ਬਣ ਜਾਂਦੇ ਆ, ਕਿ ਇੱਕ ਦਿਨ ਐਸਾ ਨਹੀਂ ਹੋਊਗਾ ਕਿ ਸਾਡੇ ਪੰਜਾਬ ਦੇ ਵਿੱਚ ਸਾਰੇ ਬਾਹਰਲੇ ਲੋਕ ਆ ਜਾਣਗੇ ਤੇ ਅਸੀਂ ਕਿਤੇ ਵੀ ਕੋਈ ਚੀਜ਼ ਨਹੀਂ ਖਰੀਦ ਸਕਾਂਗੇ ਜੀ? ਥੈਂਕ ਯੂ ਜੀ। ਇੱਕ ਦਿਨ ਐਸਾ ਨਹੀਂ ਆ ਜਾਊਗਾ ਜੀ, ਉਹ ਦਿਨ ਆ ਗਿਆ, ਆਲਮੋਸਟ ਜੀ ਉਹ ਆ ਗਿਆ। ਤੁਸੀਂ ਜਿਹੜੇ ਕਈ ਹਾਈ ਰੈਂਕ ਤੇ ਲੱਗੇ ਹੋਏ ਆਫਿਸਰ ਨੇ, ਨਾਮ ਜਦੋਂ ਆਉਂਦੇ ਨੇ ਤੇ ਸੱਚੀ ਪੁੱਛੋ ਤਾਂ ਨਾਮ ਹੀ ਚੇਤੇ ਨਹੀਂ ਹੁੰਦਾ ਕਿ ਕਿੰਨੇ ਦਿਨ ਜਿਹੜਾ ਜੀ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ, ਇੱਕ ਵੱਡੇ ਹਸਪੀਟਲ ਦੇ ਵਿੱਚ, ਸਰਕਾਰੀ ਹੋਸਪਿਟਲ ਦੇ ਵਿੱਚ ਜਿਹੜੇ ਬੋਰਡ ਨੇ ਜਿੱਥੇ ਵੱਖ-ਵੱਖ ਵਾਰਡ ਦੇ ਲੱਗੇ ਹੁੰਦੇ ਆ, ਉਹਨਾਂ ਦੇ ਵਿੱਚ ਬਹੁਤ ਵੱਡਾ ਹਸਪੀਟਲ ਆ ਜੀ, ਉਹਦਾ ਕੋਈ ਇੱਕ ਨਾਮ ਜਿਹੜਾ ਪੰਜਾਬੀ ਰਿਸ਼ਤਾ ਹੋਵੇ ਉਹ ਵੇਖਣ ਨੂੰ ਨਹੀਂ ਮਿਲਿਆ ਜੀ। ਇਹ ਤਕਰੀਬਨ ਜਿਹੜਾ ਜੀ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜੀ। ਔਰ ਮੇਰਾ ਖਿਆਲ ਅਗਲੇ ਕੁਝ ਸਾਲਾਂ ਦੇ ਦੌਰਾਨ ਤੁਸੀਂ ਬਹੁਤ ਤੇਜ਼ੀ ਦੇ ਨਾਲ ਜਿਹੜਾ ਦੇਖੋਗੇ। ਮੈਂ ਪਹਿਲਾਂ ਵੀ ਇੱਕ ਇਸ਼ਾਰਾ ਕੀਤਾ ਸੀ ਕਿ ਦਿੱਲੀ ਸਰਕਾਰ ਜਾਂਦੀ ਕੁਝ ਦੂਜੇ ਸੂਬਿਆਂ ਦੇ ਜਿਹੜੇ ਜੀ ਉਹ ਭਰਤੀਆਂ ਵੀ ਕਰ ਗਈ, ਮਾਮਲਾ ਦਬਾ ਲਿਆ ਗਿਆ, ਦਬ ਗਿਆ ਜਿਹੜਾ ਜੀ। ਕੋਈ ਦੂਜੇ ਸੂਬਿਆਂ ਵਾਲਿਆਂ ਨਾਲ ਆਪਣਾ ਵੈਰ ਨਿਗਾ, ਕੋਈ ਇਹ ਨਹੀਂ ਹੈਗਾ ਕਿ ਨਹੀਂ ਇੱਥੇ ਜਿਹੜਾ ਜੀ ਉਹ ਆ ਸਕਦੇ, ਉਹ ਆ ਸਕਦੇ। ਅੱਜ ਆਪਾਂ ਇਹ ਕਹੀਏ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਨਾ ਆਉਣ ਤੇ ਪੰਜਾਬ ਦਾ ਕੰਮ ਹੀ ਜਿਹੜਾ ਜੀ ਉਹ ਖੜ ਜਾਣਾ, ਪੰਜਾਬ ਮੁੜ ਕੇ ਜਿਹੜਾ ਜੀ ਉਹ ਤੁਰ ਨਹੀਂ ਸਕਦਾ। ਪਰ ਇਹੋ ਜਿਹਾ ਜਿਹੜਾ ਜੀ ਬਾਕੀ ਜਿੰਨਾ ਸੂਬਿਆਂ ਦੇ ਵਿੱਚ ਮੰਨ ਲਓ ਜੰਮੂ ਕਸ਼ਮੀਰ ਹੈ ਜਾਂ ਰਾਜਸਥਾਨ ਹੈ, ਹਿਮਾਚਲ ਪ੍ਰਦੇਸ਼ ਹੈ, ਉੱਥੇ ਜਿਹੜਾ ਜਾਇਦਾਦਾਂ ਖਰੀਦਣ ਦੇ ਉੱਤੇ ਜਿਹੜੀ ਰਿਸਟ੍ਰਿਕਸ਼ਨ ਹੈ
ਉਹ ਨਹੀਂ ਹੋਣੀ ਚਾਹੀਦੀ। ਸਾਰੇ ਜਗ੍ਹਾ ਜਿਹੜਾ ਦੀ ਉਹ ਓਪਨ ਹੋਣਾ ਚਾਹੀਦਾ, ਇੱਕੋ ਜਿਹਾ ਜਿਹੜਾ ਦੀ ਕਾਨੂੰਨ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈਗਾ। ਆ ਗਏ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਆ ਗਏ ਨੇ। ਜੇ ਹੁਣ ਪੰਜਾਬੀ ਬਾਹਰ ਨੂੰ ਜਾ ਰਹੇ ਆ, ਤੁਸੀਂ ਦੇਖੋ ਜਿਹੜੀਆਂ ਫਲਾਈਟਸ ਨੇ ਉਹ ਫੁੱਲ ਜਾ ਰਹੀਆਂ ਨੇ। ਕਿੰਨੇ ਕਿੰਨੇ ਸਟੂਡੈਂਟ ਜਿਹੜੇ ਦੀ ਉਹ ਹੋ ਗਏ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ। ਚਲੋ ਉਹ ਆਪਣੇ ਬੈਟਰ ਭਵਿੱਖ ਦੇ ਵਾਸਤੇ ਉੱਧਰ ਚਲੇ ਗਏ, ਤੇ ਇੱਥੇ ਵੀ ਕਿਸੇ ਨਾ ਕਿਸੇ ਨੇ ਤਾਂ ਆ ਕੇ ਜਿਹੜਾ ਦੀ ਉਹ ਵਸਣਾ। ਮੈਂ ਅੱਗੇ ਇੱਕ ਇਸ਼ਾਰਾ ਕੀਤਾ ਸੀਗਾ, ਆਰੀਅਨ ਲੋਕ ਜਿਹੜੇ ਨੇ ਨਾ, ਉਹਨਾਂ ਵਰਗਾ ਜਿਹੜਾ ਦੀ ਹਾਲਾਤ ਸਾਡੇ ਬਣ ਜਾਣੇ ਆ, ਪੂਰੀ ਦੁਨੀਆ 'ਚ ਫੈਲ ਜਾਣਾ। ਪਰ ਇੱਥੇ ਜੜ੍ਹਾਂ ਜਿਹੜੀਆਂ ਦੀ ਉਹ ਖੁੱਸ ਜਾਣੀਆਂ ਆਉਣ ਵਾਲੇ ਦਿਨਾਂ 'ਚ। ਇੱਕ ਰਿਐਲਿਟੀ ਆ ਬਹੁਤ ਵੱਡੀ, ਔਰ ਕਿਸੇ ਨੇ ਤਾਂ ਆ ਕੇ ਵਸਣਾ ਹੀ ਹੈ ਜੀ। ਉਹ ਫਿਰ ਇੱਥੇ ਆਉਣਗੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਬੱਚੇ ਬਾਹਰ ਚਲੇ ਜਾਣ ਤੇ ਇੱਥੇ ਆ ਕੇ ਕੋਈ ਵਸੇਗਾ, ਪਰ ਇਹ ਹੋ ਗਿਆ ਜੀ, ਬੜਾ ਆਲਰੇਡੀ ਹੋ ਗਿਆ। ਬਿਲਕੁਲ ਜੀ, ਜ਼ਮੀਨਾਂ ਵੀ ਤੇ ਅਸੀਂ ਵੇਚ ਰਹੇ ਹਾਂ ਨਾ ਉੱਥੇ। ਕੁਲਦੀਪ ਸਿੰਘ। ਹਾਂਜੀ ਭੈਣ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ ਜੀ ਉਹਦੇ ਬਾਰੇ ਦੱਸ। ਥੈਂਕ ਯੂ ਜੀ। ਨਹੀਂ, ਉਹ ਪੱਕੀ ਨਹੀਂ ਗੀ ਜੀ, ਉਹ ਨਵੀਂ ਨਿਊਜ਼ ਹੈ। ਇਹ ਪਰਸੋਂ ਜਿਹੜੀ ਆ ਉਹ ਘਟਨਾ ਵਾਪਰੀ ਆ, ਔਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਹੋ ਰਹੀ ਹੈ। ਇਹਨੂੰ ਇੱਕ ਡੇਰੇ ਦੇ ਪ੍ਰਮੀ ਦੇ ਨਾਲ ਜਿਹੜਾ ਇਹ ਵੀ ਵੇਖਿਆ ਜਿਹੜਾ ਜੀ ਜਾ ਰਿਹਾ, ਜਿੰਨੀ ਇੱਕ ਸੀਸੀ ਫੁਟੇਜ ਜਿਹੜੀ ਹੈ ਉਹ ਆ ਰਹੀ ਹੈ। ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹਦੀ ਰਿਪੋਰਟ ਹੁੰਦੀ ਹੈ ਅਗਲੇ ਦਿਨਾਂ ਦੇ ਦੌਰਾਨ, ਜਦੋਂ ਵੀ ਜ਼ਰੂਰ ਤੁਹਾਡੇ ਨਾਲ ਜਿਹੜੀ ਜੀ ਉਹ ਸਾਂਝੀ। ਇਹ ਬਿਲਕੁਲ ਇਹ ਵਾਪਰੀ ਨਵੀਂ ਹੈ ਜੀ, ਪੁਰਾਣੀ ਨਹੀਂ ਜੀ। ਜਸਪਾਲ ਸਿੰਘ ਜੀ। ਹਾਂਜੀ ਹਾਂਜੀ, ਬਲਵਿੰਦਰ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੰਨੂ ਸਾਹਿਬ, ਮੇਰਾ ਸਵਾਲ ਹੈ ਜੀ, ਨਰਿੰਦਰ ਮੋਦੀ ਨੂੰ ਆਪਣੇ ਇੰਗਲੈਂਡ ਦੇ ਵਿੱਚ ਸਵਾਲ ਜਵਾਬ ਹੋਏ, ਬੜੀ ਮੁਸ਼ਕਿਲ ਦਾ ਸਾਹਮਣਾ ਝੱਲਣਾ ਪਿਆ। ਨਾਲ ਜਿਹੜੇ ਸਾਡੇ ਭਰਾ ਜੀ ਗਏ ਤਾਂ ਉਹ ਆਪਣੀ ਜਿਹੜੀ ਉਹ ਬੱਚੀ ਖਾਤਰ ਹਰ ਨਾਰਾ ਮਾਰਨ, ਉਹ ਖਾਤਰ ਦੇ ਨਾਰੇ ਮਾਰਨ ਲੱਗ ਪਏ ਉੱਥੇ ਜਾ ਕੇ। ਮੇਰੇ ਸਵਾਲ ਹੈ ਜੀ ਇਹਦਾ ਪ੍ਰਸਤਾਵਨਾ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਦੇਖੋ, ਐਕਚੁਅਲੀ ਇੱਥੋਂ ਦਾ ਮੀਡੀਆ ਜਿਹੜਾ ਜੀ ਉਹਨਾਂ ਦੇ ਖਿਲਾਫ ਹੋਏ ਜਿਹੜੇ ਰੋਸ ਮੁਜ਼ਾਹਰੇ ਆ, ਉਹਦੇ ਬਾਰੇ ਤਾਂ ਚੁੱਪ ਰਿਹਾ ਜੀ। ਉਹਨੇ ਬਹੁਤੇ ਜਿਹੜੇ ਜੀ ਦਿਖਾਇਆ ਹੀ ਨਹੀਂ ਸੀ, ਮੈਂ ਕਹੂੰਗਾ। ਪਰ ਇੱਧਰੋਂ ਦਾ ਜਿਹੜੇ ਆਨਲਾਈਨ ਪੋਰਟਲ ਨੇ ਉਹਨਾਂ ਨੇ ਜ਼ਰੂਰ ਜਿਹੜਾ ਜੀ ਇਹਦਾ ਜ਼ਿਕਰ ਵੱਡਾ ਜਿਹੜਾ ਜੀ ਉਹ ਕੀਤਾ। ਐਤਕੀ ਉਹ ਦਮਖਮ ਹੈ ਨਹੀਂ ਸੀਗਾ। ਜੇ ਤੁਸੀਂ ਕਿਉਂਕਿ ਫੇਸ ਰੀਡਿੰਗ ਹੁੰਦੀ ਆ ਜੀ, ਪਤਾ ਲੱਗ ਜਾਂਦਾ ਕਿਸੇ ਵੀ ਬੰਦੇ ਦੀ ਬੋਡੀ ਲੈਂਗੁਏਜ ਤੋਂ ਕਿ ਇਹ ਕਿੱਥੋਂ ਜਿਹੜੀ ਉਹ ਗੱਲ ਕਰ ਰਿਹਾ, ਕਿੰਨੇ ਕੌਨਫੀਡੈਂਸ ਦੇ ਵਿੱਚ ਜਿਹੜਾ ਵੀ ਉਹ ਹੈਗਾ। ਐਤਕੀ ਉਹ ਕੌਨਫੀਡੈਂਸ ਜਿਹੜਾ ਦਿਸਿਆ ਜੀ। ਇੱਕ ਜਿਹੜੇ ਉਹ ਮੋਦੀ ਬੋਲਣ ਵਾਲੇ ਸੀ, ਉਹ ਵੀ ਆਵਾਜ਼ਾਂ ਜਿਹੜੀਆਂ ਦੀ ਬਹੁਤ ਘੱਟ ਗਈਆਂ ਇਸ ਵਾਰੀ। ਜਿਹੜੀਆਂ ਇੱਕ ਚੱਲ ਰਹੀ ਆ, ਉਹਨਾਂ ਔਰਤਾਂ ਨੂੰ ਪੁੱਛਿਆ ਜਾ ਰਿਹਾ ਕਠੂਆ ਕਰੋ, ਉਹ ਕਹਿੰਦੇ ਨਹੀਂ ਬਸ ਅਸੀਂ ਤਾਂ ਇੱਥੇ ਜਿਹੜੇ ਵੀ ਆਏ ਆ ਉਹਦੇ ਸਵਾਗਤ ਦੇ ਵਾਸਤੇ ਆਏ ਆ। ਕਿਰਾਏ ਭਾੜੇ ਤੇ ਲਿਆਂਦੇ ਜਾਂਦੇ ਜਿਹੜੇ ਜੀ ਉਹ ਲੋਕ ਨੇ, ਉਹ ਇਸ ਕਰਕੇ ਜਿਹੜਾ ਜੀ ਉਹੀ ਕੰਮ ਕਰਨ ਜਿਹੜਾ ਉਹ ਆਉਂਦੇ ਆ। ਜਿੱਥੋਂ ਤੱਕ ਸਵਾਲਾਂ ਦੀ ਗੱਲ ਹੈ ਜੀ, ਆਈ ਵਿਸ਼ ਕਿ ਕੋਈ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਵੇਖਣ ਸੁਣਨ ਨੂੰ ਮਿਲੇ ਜਿਹਦੇ ਵਿੱਚ ਕਾਊਂਟਰ ਕੁਐਸਚਨ ਜਿਹੜਾ ਜੀ ਉਹ ਕੀਤਾ ਜਾ ਸਕੇ। ਤੇ ਜਿਹੜੀ ਗੱਲਬਾਤ ਮੈਂ ਵੀ ਉਹ ਦੇਖੀ ਆ, ਉਹਨੂੰ ਕੋਈ ਇੰਟਰਵਿਊ ਥੋੜੀ ਨਾ ਜੀ ਉਹ ਕਹਿੰਦੇ ਆ, ਉਹ ਤਾਂ ਇੱਕ ਲਿਖੇ ਲਿਖਾਏ ਘੜੇ ਘੜਾਏ ਜਿਹੜੇ ਆ ਜੀ ਉਹ ਸਵਾਲ ਜਿਹੜੇ ਕਰ ਰਿਹਾ। ਜਿਵੇਂ ਅਕਸਰ ਕਿਸੇ ਗਾਇਕ ਨੂੰ ਜਿਹੜਾ ਨਾ ਕੋਈ ਰੇਡੀਓ ਸਟੇਸ਼ਨ ਵਾਲਾ ਇਹ ਅੱਛਾ ਜੀ ਫਿਰ ਤੁਸੀਂ ਕਦੋਂ ਗਾਇਕੀ ਦੀ ਸ਼ੁਰੂਆਤ ਕੀਤੀ, ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਗਾ ਵੀ ਲੈਂਦੇ ਹੋ। ਏਦਾਂ ਦੇ ਸਵਾਲ ਜਿਹੜੇ ਹੁੰਦੇ ਆ ਨਾ ਜੀ, ਉਹੋ ਜਿਹੇ ਸਵਾਲ ਇੱਕ ਪ੍ਰਧਾਨ ਮੰਤਰੀ ਨੂੰ ਜਿਹੜੇ ਉਹ ਕੀਤੇ ਜਾ ਰਹੇ ਸੀ। ਉਹ ਕੋਈ ਸਵਾਲ ਥੋੜੀ ਨਹੀਂ ਜਿਹੜੇ ਕੀਤੇ ਜਾ ਰਹੇ ਸੀ। ਪਰ 5ਵਾਂ ਵਰ੍ਹਾ ਚੱਲ ਰਿਹਾ ਇਸ ਵੇਲੇ, ਇੱਕ ਸਿੰਗਲ ਵੀ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਪ੍ਰਧਾਨ ਮੰਤਰੀ ਹੋਰਾਂ ਨੇ ਨਹੀਂ ਕੀਤੀ ਜਿਹਦੇ ਵਿੱਚ ਉਹਨਾਂ ਨੂੰ ਕਿਸੇ ਰੀਅਲ ਜਰਨਲਿਸਟ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪਿਆ ਹੋਵੇ ਕਿ ਜਿੱਥੋਂ ਲੱਗੇ ਕਿ ਹਾਂ ਜਰਨਲਿਸਟ ਨੇ ਜਿਹੜਾ ਜੀ ਉਹ ਆਪਣਾ ਦਿਖਾ ਦਿੱਤਾ ਕਿ ਉਹਦੇ ਕੋਲੇ ਕਿੰਨੀ ਜਾਣਕਾਰੀ ਹੈ। ਤੇ ਪ੍ਰਧਾਨ ਮੰਤਰੀ ਹੋਰਾਂ ਨੇ ਕਾਊਂਟਰ ਕੁਐਸਚਨ ਜਿਹੜੇ ਵੀ ਕਰਤੇ। ਜਦੋਂ ਕਿਤੇ ਉਹਨਾਂ ਨੇ ਇੰਟਰਵਿਊ ਕੀਤੀ ਆ, ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਹੁੰਦੇ, ਉਹਦੇ ਕਲਿੱਪ ਕਿਤੇ ਕਿਤੇ ਜਿਹੜੇ ਜੀ ਉਹ ਵੇਖਣ ਨੂੰ ਜ਼ਰੂਰ ਮਿਲ ਪੈਂਦੇ ਆ। ਕਿਤੇ ਉਹ ਪਾਣੀ ਪੀਂਦੇ ਆ ਤੇ ਕਿਤੇ ਮਾਈਕ ਲਾ ਕੇ ਉੱਠ ਕੇ ਤੁਰ ਪੈਂਦੇ ਆ। ਜੀ ਜੀ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਮੇਰਾ ਇੱਕ ਤਾਂ ਸਵਾਲ ਉਹ ਬਾਈ ਜੀ ਨੇ ਪੁੱਛ ਹੀ ਲਿਆ ਵੀ ਉਹ ਮੁਕਤਸਰ ਜ਼ਿਲ੍ਹੇ ਦੇ ਵਿੱਚ ਨਾ, ਅੱਜ ਮੈਂ ਵੀ ਟੀਵੀ ਤੇ ਖਬਰਾਂ ਸੁਣੀਆਂ, ਉਹ ਬੇਅਦਬੀ ਵਾਲਾ ਜਿਹੜਾ ਜਨਾਨੀ ਚੱਕੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਉਹ ਤੁਸੀਂ ਜਵਾਬ ਦੇ ਦਿੱਤਾ। ਤੇ ਦੂਜਾ ਮੇਰਾ ਮਸਲਾ ਇਹ ਆ ਵੀ ਜਿਹੜਾ ਕਣਕ ਦਾ ਇਹ ਇਹਨਾਂ ਨੇ ਪੈਸੇ ਦੇਣ ਦੀ ਜ਼ਿਮੀਂਦਾਰਾਂ ਨੂੰ ਵੀ ਹੋਰ ਤਕਲੀਫਾਂ ਹੋਣ ਵੀ ਤਾਂ ਬੰਦ ਕੀਤੇ ATM ਤੇ ਬੈਂਕਾਂ 'ਚੋਂ ਪੈਸੇ ਬੰਦ ਕਰਤੇ ਵੀ ਮੁੱਕ ਗਏ। ਕਹੇ ਤਾਂ ਗੌਰਮੈਂਟ ਨੇ ਵੀ ਇਹਨਾਂ ਨੂੰ ਦਿੱਤੇ ਨਾ ਜਾਣ ਤੇ ਇਹਨਾਂ ਨੂੰ ਹੋਰ ਹਰਾਸਮੈਂਟ ਕਰਕੇ ਵੀ ਖੁਦਕਸ਼ੀਆਂ ਦੇ ਬੰਨੀ ਤੋਰਿਆ ਜਾਵੇ। ਬੈਂਕਾਂ ਵਾਲੇ ਨੋਸਟ ਕਰਦੇ ਫਿਰਦੇ ਜਦੋਂ ਕਿ ਹਾਈ ਕੋਰਟ ਦਾ ਵੀ ਹੈਗਾ ਵੀ ਇਹ ਨਹੀਂ ਹੋ ਸਕਦਾ। ਤੇ ਬਾਕੀ ਇੱਕ ਸਵਾਲ ਮੇਰਾ ਹੋਰ ਸੀਗਾ ਜੀ, ਉਹ ਤਾਂ ਵਿਚਾਰ ਹੀ ਆ ਵੀ ਜਿਵੇਂ ਤੁਸੀਂ ਪਾਣੀ ਤੇ ਕਹੀ, ਜੇ ਪਾਣੀ ਦਾ ਨਾ ਝੋਨਾ ਲਾਉਣੋਂ ਬੰਦ ਹੋ ਕੇ ਤੇ ਡੂੰਘੇ ਪਲਵਾਣਾ ਵਾਹਿਆ ਜਾਵੇ ਤੇ ਨਾਲ ਕੈਵਿਟੀ ਬੋਰ ਹੋ ਜਾਣ ਤੇ ਜਦੋਂ ਮੀਂਹ ਦਾ ਪਾਣੀ ਜੋ ਵਗਦਾ ਨਾ ਤੇ ਉਹ ਪਾਣੀ ਧਰਤੀ ਛੱਡਿਆ ਜਾਵੇ ਤੇ ਉਹਦੇ ਨਾਲ ਉੱਚਾ ਹੋ ਸਕਦਾ
ਮੇਰਾ ਤਾਂ ਇੰਨਾ ਵਿਚਾਰ ਹੀ ਸੀ, ਤੇ ਉਹਦੇ ਤੇ ਦੱਸੋ ਜੀ ਬਸ। ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਪਾਣੀ ਦਾ ਤਾਂ ਮੈਂ ਦਿੱਤਾ ਹੀ ਹੈ ਜੀ ਜਵਾਬ ਕਿ ਪਾਣੀ ਜੀਰਨੋਂ ਹਟ ਗਿਆ, ਪਰ ਜਿਹੜੇ ਮਾਹਰ ਹੈ ਨਾ ਜੀ ਉਹ ਵੀ ਕਹਿੰਦੇ ਆ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਐਕਚੁਅਲੀ ਜਿਹੜਾ ਜੀ ਰੀਚਾਰਜ ਕੀਤਾ ਜਿਹੜਾ ਜੀ ਇਹ ਪਾਲਿਸੀ ਤਾਂ ਬਣ ਗਈ ਕਿ ਜਿਹੜੀਆਂ ਬਿਲਡਿੰਗਸ ਨੇ, ਜਿਹੜੀਆਂ ਵੱਡੀਆਂ ਬਿਲਡਿੰਗਸ ਬਣਦੀਆਂ ਕਮਰਸ਼ੀਅਲ ਬਿਲਡਿੰਗਸ, ਉਹਦਾ ਪਾਣੀ ਜਿਹੜਾ ਮੀਂਹ ਵਾਲਾ ਪਾਣੀ ਆ ਉਹਨੂੰ ਥੱਲੇ ਤੁਹਾਨੂੰ ਜਿਹੜਾ ਜੀ ਉਹ ਭੇਜਣਾ ਪਊਗਾ। ਪਰ ਇੰਡਸਟਰੀ ਜਿਹੜਾ ਗੰਦਾ ਪਾਣੀ ਥੱਲੇ ਪਾ ਰਹੀ ਹੈ ਉਹ ਰੁਕ ਨਹੀਂ ਰਿਹਾ ਜੀ ਵਰਤਾਰਾ, ਉਹ ਅਜੇ ਵੀ ਜਿਉਂ ਦਾ ਤਿਉਂ ਜਾਰੀ ਆ, ਉਹ ਸੱਤਿਆਨਾਸ਼ ਜਿਹੜਾ ਜੀ ਉਹ ਕਰ ਰਹੀ ਹੈ। ਬਾਹਰ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਰੀਚਾਰਜ ਕਰਨ ਲੱਗ ਗਏ ਮੀਂਹ ਦਾ ਪਾਣੀ, ਪਹਿਲੀ ਤਾਂ ਗੱਲ ਮੀਂਹ ਪੈਂਦੇ ਨਹੀਂ ਜੀ, ਮੀਂਹ ਤਾਂ ਇੱਕ ਦਿਨ ਤਿਉਹਾਰ ਹੋ ਗਿਆ ਕਿ ਜਦੋਂ ਕਿਤੇ ਪੈਂਦਾ ਦਿਨ ਤਿਉਹਾਰ ਵਾਂਗੂ ਜਿਹੜਾ ਜੀ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ। ਜਿੰਨੀ ਦੇਰ ਨੂੰ ਸੈਲੀਬ੍ਰੇਟ ਕਰਨਾ, ਮੀਂਹ ਜਿਹੜਾ ਜੀ ਹੋ ਗਿਆ। ਹੁਣ ਮੌਸਮ ਵਿਭਾਗ ਕਹਿੰਦਾ ਕਿ ਮੌਨਸੂਨ ਭਰਵੀਂ ਆ। ਜੇ ਤੁਸੀਂ ਪਿਛਲੇ ਸਾਲ ਦੀਆਂ ਅੱਜ ਦੀਆਂ ਰਿਪੋਰਟਾਂ ਚੁੱਕ ਲਓ ਤੁਹਾਨੂੰ ਇਹੀ ਦਿਸੂਗਾ ਮੌਨਸੂਨ ਭਰਵੀਂ ਆ। ਮੁੜ ਕੇ 2 ਮਹੀਨੇ ਬਾਅਦ ਜਿਹੜਾ ਜਦੋਂ ਇਹ ਮਹਾਰਾਸ਼ਟਰ ਵਗੈਰਾ ਦੇ ਵਿੱਚ ਸ਼ੁਰੂ ਹੋ ਜਾਂਦੀ ਆ, ਜੂਨ ਦੇ ਵਿੱਚ ਤਕਰੀਬਨ ਕੇਰਲਾ ਤੋਂ ਸਟਾਰਟ ਹੁੰਦੀ ਆ, ਫਿਰ ਮਹਾਰਾਸ਼ਟਰ ਵੱਲ ਨੂੰ ਆਉਂਦੀ ਆ, ਉਦੋਂ ਫਿਰ ਉਹ ਰਿਪੋਰਟਾਂ ਜਿਹੜੀਆਂ ਨਾ ਜੀ ਉਹ ਉਸੇ ਕਿਸਮ ਦੀਆਂ ਹੋਣਗੀਆਂ ਜੋ ਪਿਛਲੇ ਸਾਲਾਂ ਵਾਲੀਆਂ ਹੋਣਗੀਆਂ। ਮੌਨਸੂਨ ਭਰਵੀਂ ਆ ਪਰ ਕਿਤੇ ਕਿਤੇ ਕਮਜ਼ੋਰ ਪੈ ਰਹੀ ਹੈ, ਤੇ ਸਾਡੇ ਆਉਂਦੀ ਆ ਜੀ ਲਾਸਟ ਆ ਕੇ ਜੁਲਾਈ ਦੇ ਵਿੱਚ ਇੱਥੇ ਤੱਕ ਆਉਂਦਿਆਂ ਅਕਸਰ ਜਿਹੜੇ ਜੀ ਉਹ ਬਿਆਨ ਹੁੰਦੇ ਆ ਕਿ ਮੌਨਸੂਨ ਜਿਹੜੀ ਹੈ ਜੀ ਉਹ ਕਮਜ਼ੋਰ ਪੈ ਗਈ ਆ। ਜਿਸ ਕਿਸਮ ਦੇ ਨਾਲ ਮੌਨਸੂਨ ਆਉਂਦੀ ਹੁੰਦੀ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਉਹੋ ਜੀ ਮੌਨਸੂਨ ਜਿਹੜੀ ਹੈ ਜੀ ਉਹ ਨਹੀਂ ਆਉਂਦੀ। ਉਹ এনवायरमेंट ਜਿਹੜਾ ਜੀ ਉਹਦੇ ਉੱਤੇ ਇਹਦਾ ਅਸਰ ਜਿਹੜਾ ਜੀ ਆਲੇ ਦੁਆਲੇ ਦਾ ਉਹ ਬਿਲਕੁਲ ਕਲੀਅਰ ਜਿਹੜਾ ਜੀ ਉਹਨੂੰ ਮਿਲ ਰਿਹਾ। ਅੱਜ ਜਿੰਨਾ ਮਰਜ਼ੀ ਤੁਸੀਂ ਰੌਲਾ ਪਾ ਲਓ ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਜਾਂ ਜਿੰਨੇ ਵੀ ਹੋ ਗਏ ਜੀ ਅਸੀਂ ਡਿਜੀਟਲ ਹੋ ਗਏ, ਪਰ ਡਿਪੈਂਡ ਕਿਹਦੇ ਉੱਤੇ ਹੋਣਾ ਪੈ ਰਿਹਾ ਜੀ? ਮੌਨਸੂਨ ਦੇ ਉੱਤੇ ਤੇ ਮੀਂਹਾਂ ਦੇ ਉੱਤੇ। ਮਾਹਰ ਕਹਿੰਦੇ ਆ ਕਿ ਜੇ ਤੁਸੀਂ ਰੀਚਾਰਜ ਵੀ ਕਰੋਗੇ ਪਾਣੀ ਤਾਂ ਉਹ ਪਾਣੀ ਜ਼ਹਿਰੀਲਾ ਹੋਊਗਾ, ਉਹ ਪੀਣ ਯੋਗ ਪਾਣੀ ਨਹੀਂ ਹੋਣਾ, ਉਹਨੂੰ ਬਹੁਤ ਟਾਈਮ ਜਿਹੜਾ ਜੀ ਉਹ ਲੱਗ ਜੂਗਾ ਸ਼ੁੱਧ ਹੁੰਦਿਆਂ। ਸ਼ੁੱਧ ਕਦੋਂ ਹੋਊਗਾ, ਕਿਵੇਂ ਹੋਊਗਾ ਜੀ? ਇਹ ਇੱਕ ਸਵਾਲ ਹੈ ਬਹੁਤ ਵੱਡਾ, ਕਿਉਂਕਿ ਜਿਹੜੇ ਬੋਰ ਕੀਤੇ ਗਏ ਇੰਡਸਟਰੀ ਦੇ ਵਿੱਚ ਜੋ ਗੰਦ ਜਿਹੜਾ ਜੀ ਇੰਡਸਟਰੀ ਦਾ ਉਹ ਚੁੱਕ ਕੇ ਤੇਜ਼ਾਬੀ ਪਾਣੀ ਜਿਹੜਾ ਜੀ ਉਹ ਧਰਤੀ ਦੇ ਹੇਠ ਪਾਇਆ ਜਾ ਰਿਹਾ। ਧਰਤੀ ਨੂੰ ਮਾਂ ਕਹਿਣ ਵਾਲੇ ਲੋਕ ਜਿਹੜੇ ਨਾ ਜੀ ਉਹ ਤੇਜ਼ੀ ਦੇ ਨਾਲ ਮੁੱਕਦੇ ਤੁਰੇ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਦੇ ਫਾਲੋਅਰ ਇੰਨੇ ਨੇ ਇਸ ਸੂਬੇ ਦੇ ਵਿੱਚ ਕਿ ਜਦੋਂ ਉਹਨਾਂ ਦਾ ਗੁਰਪੁਰਬ ਆਉਂਦਾ ਕਿੰਨੇ ਨਗਰ ਕੀਰਤਨ ਜਿਹੜੇ ਨਿਕਲਦੇ ਆ, ਕਿੰਨੇ ਸਮਾਗਮ ਜਿਹੜੇ ਵੀ ਹੁੰਦੇ ਆ, ਪਰ ਉਹਨਾਂ ਦੀ ਜਿਹੜੀ ਉਹ ਤੁਕ ਹੈ ਨਾ ਉਹ ਪਵਨ ਗੁਰੂ ਪਾਣੀ ਪਿਤਾ, ਉਹਨੂੰ ਕਿੰਨੇ ਕੁ ਲੋਕ ਜਿਹੜੇ ਉਹ ਮੰਨਣ ਵਾਲੇ ਰਹਿ ਗਏ ਆ। ਪਾਣੀ ਦੀ ਦੁਰਵਰਤੋਂ ਤੇ ਪਾਣੀ ਦੀ ਵਰਤੋਂ ਜਿਹੜੀ ਹੈ ਜੀ ਇਹੀ ਇੱਕ ਤੁਕ ਜਿਹੜੀ ਹੈ ਜੀ ਉਹ ਕਰਵਾ ਸਕਦੀ ਹੈ। ਜੇ ਇੱਕ ਸਮਝ ਨਹੀਂ ਆਈ ਤੇ ਬਾਕੀ ਨਹੀਂ ਸਮਝ ਆਉਣਾ ਜੀ, ਇਹ ਤੁਹਾਡੇ ਸਾਰਿਆਂ ਦੇ ਜਿਹੜਾ ਜੀ ਸਾਹਮਣੇ ਆ। ਜਦੋਂ ਤੁਸੀਂ ਆਪਣੇ ਬਜ਼ੁਰਗਾਂ ਦਾ, ਸਿਆਣੇ ਕਹੇ ਹੋਏ ਲੋਕਾਂ ਦੀਆਂ ਜਿਹੜੀਆਂ ਗੱਲਾਂ ਉਹ ਮੰਨਣੋਂ ਹਟ ਜਾਓ ਤੇ ਫਿਰ ਇਹੋ ਜਿਹੇ ਹਸ਼ਰ ਜਿਹੜੇ ਆ ਜੀ ਉਹ ਪਤਾ ਹੀ ਆ ਜਿਹੜੇ ਹੋਣ ਵਾਲੇ ਆ ਔਰ ਉਹ ਦਿਸ ਰਹੇ ਜੀ। ਬਲਤੇਜ ਪੰਨੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਹੁਣ ਸਾਡਾ ਇੱਥੇ ਹੀ ਟਾਈਮ ਸਮਾਪਤ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।